मेरे नाल बाई हुणी खड़े ने, इन्हां दी वीडियो तुसीं जरूर देखी होगी जिस दे विच ओह अपनी भैन, अपने पिता, अपनी माता दे पूरे हो जाण दी गल आखदा है। मम्मी मर गई, डैडी मेरा, घर वाली मर गई, भैन मर गई, मैं की करा इत्थे रह के? दसो मैनूं, मैं भी तां मरिया ही आ, मैं इत्थे जी के की करना हुण? ਇਹ ਉਹੀ ਜਗ੍ਹਾ ਹੈ ਜਿੱਥੇ 8ਵੇਂ ਮਹੀਨੇ ਦੀ 22 ਤਰੀਕ ਨੂੰ ਰਾਤ ਦੇ ਸਮੇਂ ਇੱਕ ਵੱਡਾ ਟੈਂਕਰ ਬਲਾਸਟ ਹੁੰਦਾ ਹੈ। ਪਰ ਉਸ ਦਿਨ ਤੋਂ ਲੈ ਕੇ ਅੱਜ ਤੱਕ ਕੀ ਕੁਝ ਹੋਇਆ ਹੈ, ਸਰਕਾਰ ਦੇ ਵੱਲੋਂ ਕੀ ਦਾਅਵੇ ਕੀਤੇ ਗਏ ਸੀ ਕਿ ਉਹ ਸਾਰੇ ਪੂਰੇ ਹੋਏ ਨੇ ਜਾਂ ਨਹੀਂ, ਉਸ ਦੀ ਘੋਖ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਆ ਦੇਖ ਸਕਦੇ ਹੋ ਤੁਸੀਂ ਬੀਬੀ ਹੁਣਾਂ ਦੇ ਹਾਲਾਤ ਆ ਇਸ ਤਰੀਕੇ ਦੇ ਨਾਲ ਉਸ ਰਾਤ ਨੂੰ ਝੁਲਸਦੇ ਨੇ। ਇੱਧਰ ਭੈਣ ਹੁਣਾਂ ਦੇ ਪੈਰ, ਹੱਥ, ਸਰੀਰ ਦੇ ਬਹੁਤ ਸਾਰੇ ਅੰਗ ਝੁਲਸੇ ਨੇ। ਉੱਧਰ ਭੈਣ ਹੁਣੀ ਮੌਜੂਦ ਨੇ, ਉਹਨਾਂ ਦੇ ਸਰੀਰ ਦੇ ਸਾਰੇ ਅੰਗ ਝੁਲਸੇ ਨੇ। ਇਹ ਇੱਕੋ ਪਰਿਵਾਰ ਹੈ, ਇੱਕੋ ਘਰ ਦੇ ਸਾਰੇ ਜੀ ਨੇ ਜਿਨ੍ਹਾਂ ਦੇ ਨਾਲ ਇਹ ਸਾਰਾ ਕੁਝ ਵਾਪਰਿਆ ਹੈ। ਅੱਛਾ, ਤੁਸੀਂ ਇਹ ਦੱਸੋ ਵੀ ਸਰਕਾਰ ਨੇ ਕਿਹਾ ਸੀ ਵੀ ਸਾਰਾ ਇਲਾਜ ਸਰਕਾਰੀ ਖਰਚੇ ਤੇ ਹੋਊਗਾ, ਤੁਹਾਡੇ ਪਰਿਵਾਰਕ ਜੀ ਜਿੰਨੇ ਨੁਕਸਾਨੇ ਗਏ ਨੇ, ਤੁਸੀਂ ਕਿਹਾ ਹੱਲੇ ਵੀ ਇਲਾਜ ਚੱਲ ਰਿਹਾ ਹੈ, ਉਹ ਸਰਕਾਰੀ ਤੌਰ ਤੇ ਚੱਲ ਰਿਹਾ, ਸਰਕਾਰ ਕਰਾ ਰਹੀ ਹੈ ਇਲਾਜ? नहीं सर, वो सरकार नहीं कराई, मैं कोलों करवा रहे हैं जी। सरकारी इलाज ਸਰਕਾਰ ਤਾਂ ਕਹਿੰਦੀ ਸੀ ਵੀ ਅਸੀਂ ਕਰਾਉਣਾ, ਉਹਨਾਂ ਨੇ ਕਰਾਇਆ ਨਹੀਂ, ਕੁਝ ਵੀ ਨਹੀਂ ਕਰਾਇਆ। ਸਰਕਾਰ ਨੇ ਉਦੋਂ ਤੱਕ ਇਲਾਜ ਕਰਵਾਇਆ ਜਦੋਂ ਤੱਕ ਉਹਨਾਂ ਦੇ ਦਵਾ ਸੀਗਾ। ਸਿਰ ਇੱਕ ਹਫ਼ਤਾ ਚੱਲਿਆ ਹਸਪੀਟਲ ਜਦੋਂ ਤੱਕ ਸੀ। ਜਦੋਂ ਡਿਸਚਾਰਜ ਕਰਤਾ ਪਹਿਲੇ ਦਿਨ ਤੋਂ ਸਾਡੇ ਹੀ ਪੈਸੇ ਲੱਗ ਰਹੇ ਆ। ਹਜੇ ਵੀ ਉਹਨਾਂ ਦਾ ਇਲਾਜ ਜਿੱਦਾਂ ਚੱਲ ਰਿਹਾ, ਅਜੇ ਬਾਹਾਂ ਰਿਕਵਰ ਨਹੀਂ ਹੈਗੀਆਂ। ਠੀਕ ਆ ਜੀ, ਉਹਨਾਂ ਦੀਆਂ ਬਾਹਾਂ ਬਣਵਾ ਕੇ ਲੈ ਕੇ ਮਾਸ ਦੇ ਕਹਿੰਦੇ ਅਜੇ ਸਰਜਰੀ ਹੋਣੀ ਆ, ਅਗਰ ਨਹੀਂ ਮਾਸ ਥੱਲੇ ਨੂੰ ਬੈਠਾ। ਸਾਡੇ ਲਈ ਤਾਂ ਇਹ ਹਜੇ ਤੱਕ ਇੱਥੇ ਰਹਿਣ ਨੂੰ ਦਿਲ ਨਹੀਂ ਕਰਦਾ। ਅੱਛਾ, ਹਾਂਜੀ, ਸਾਡੇ ਤਾਂ ਕੰਨਾਂ ਦੇ ਬਾਜਾਂ ਅੱਜ ਵੀ ਹੋਏ। ਅਗਰ ਬਾਹਰ ਕੋਈ ਛੋਟਾ ਜਿਹਾ ਬੰਬ ਵੀ ਚੱਲਦਾ ਸਾਨੂੰ ਤਾਂ ਲੱਗਦਾ ਬਾਹਰ ਕੁਝ ਹੋ ਗਿਆ। ਕਿੰਨੀ ਕੁ ਮਦਦ ਕਰ ਪਾਈ ਤੁਹਾਡੀ ਸਰਕਾਰ? ਵੀ ਸਰਕਾਰ ਨੇ ਕੋਈ ਵੀ ਮਦਦ ਨਹੀਂ ਕੀਤੀ। ਇਹ ਜਿਹੜਾ ਗੈਸ ਏਜੰਸੀ ਦਾ ਹਾਦਸਾ ਜਿਹੜਾ ਹੋਇਆ, ਇਹ ਸਾਰੇ ਪੈਸੇ ਜਿਹੜੇ ਹੈਗੇ ਆ ਗੈਸ ਏਜੰਸੀ ਦੇ ਆ। ਅਸੀਂ ਧਰਨਾ ਲਾਇਆ 2 ਵਾਰੀ, ਤੇ ਜਿਹੜਾ ਸਰਕਾਰ ਨੇ 2 ਲੱਖ ਰੁਪਈਆ ਅਨਾਉਂਸਮੈਂਟ ਕੀਤੀ ਸੀ, ਉਹ 2 ਲੱਖ ਰੁਪਈਆ ਕਿੱਥੇ ਆ? ਅਸੀਂ ਇਹ ਪੁੱਛਣਾ ਚਾਹੁੰਦੇ ਸਰਕਾਰ ਨੂੰ। ਹਾਲੇ ਤੱਕ ਨਹੀਂ ਮਿਲਿਆ 2 ਲੱਖ? ਕੋਈ ਪੈਸਾ ਨਹੀਂ ਮਿਲਿਆ। ਜਿਹੜੇ ਪੈਸੇ ਮਿਲੇ ਆ ਇਹ ਸਿਰਫ ਗੈਸ ਏਜੰਸੀ ਤੋਂ ਲੈ ਕੇ ਇਹਨਾਂ ਨੂੰ ਦਿੱਤੇ ਗਏ। ਅੱਛਾ, ਤੇ ਜਿਹੜੇ ਸਰਕਾਰ ਨੇ 2 ਲੱਖ ਰੁਪਈਆ ਅਨਾਉਂਸਮੈਂਟ ਕੀਤਾ, ਉਹ ਹਾਲੇ ਤੱਕ ਕੋਈ ਪੈਸਾ ਨਹੀਂ ਮਿਲਿਆ। ਦੁਆਰਾ ਤੋਂ ਉਹਨਾਂ ਨੇ ਕੰਮ ਸ਼ੁਰੂ ਕੀਤੇ ਨੇ, ਆਪਣੇ ਕਰ ਪਾ ਰਹੇ ਨੇ ਸਰ, ਪਰ ਉਹ ਆਪਣੇ ਹੁਣ ਜਿਨ੍ਹਾਂ ਦਾ ਰੁਜ਼ਗਾਰ ਫੇਲ ਹੋ ਗਿਆ, ਉਹਨਾਂ ਨੇ ਆਪਣੇ ਕੋਲੋਂ ਪੈਸੇ ਕਰਕੇ ਲਾ ਰਹੇ ਆ। ਸਰਕਾਰ ਤਾਂ ਪੈਸਾ ਦੇ ਹੀ ਨਹੀਂ ਰਹੀ। 7 ਬੰਦੇ ਹਾਲੇ ਤੱਕ, 5 ਬੰਦੇ ਹਾਲੇ ਜਿਨ੍ਹਾਂ ਨੂੰ 1 ਰੁਪਈਆ ਨਹੀਂ ਮਿਲਿਆ। ਬੀਬੀਆਂ ਬੈਠੀਆਂ ਨੇ, ਇਹਨਾਂ ਦਾ ਤਾਂ ਕਹਿੰਦੇ ਹਾਲੇ ਵੀ ਇਲਾਜ ਚੱਲਦਾ। ਕੀ ਸਰਕਾਰ ਇਲਾਜ ਕਰਾ ਰਹੀ ਹੈ? ਬਿਲਕੁਲ ਗਲਤ ਹੈ। ਇਹਨਾਂ ਨੂੰ ਧੱਕੇ ਨਾਲ ਹਫ਼ਤਾ ਰੱਖ ਕੇ ਛੁੱਟੀ ਕਰਾਤੀ ਜ਼ਬਰਦਸਤੀ। ਅੱਛਾ, ਔਰ ਜਾਓ ਤੁਸੀਂ ਫਿੱਟ ਆ, ਔਰ ਇਹਨਾਂ ਨੂੰ ਪੁੱਛ ਕੇ ਦੇਖ ਲਓ, ਹਾਲੇ ਤੱਕ ਵੀ ਇਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ, ਔਰ ਆਪਣੇ ਇਲਾਜ ਆਪਣੇ ਪੈਸੇ ਦੀ ਚੱਲ ਰਿਹਾ। 3 ਹਫ਼ਤੇ ਆਪਣੇ 3 ਦਿਨ ਬਾਅਦ 25000 ਰੁਪਏ ਲੱਗਦਾ। 3 ਦਿਨ ਬਾਅਦ 25-25000 ਰੁਪਏ ਟ੍ਰੀਟਮੈਂਟ ਦਾ ਲੱਗ ਰਿਹਾ, ਤਾਂ ਉਹ ਪੈਸੇ ਕੌਣ ਦੇਊਗਾ? ਠੀਕ ਨਹੀਂ। ਇਹ ਤਾਪ ਇਹ ਹਾਲੇ ਵੀ ਮਾਰਦੇ ਨੇ, ਹਾਲੇ ਵੀ ਦਰਦ ਹੁੰਦਾ? ਹਾਂਜੀ, ਬਹੁਤ ਜ਼ਿਆਦਾ ਦਰਦ ਹੁੰਦੀ ਹੈ ਵਿੱਚ। ਕਦੋਂ? ਜਿੱਦਾਂ ਹੁਣ ਵੀ ਦਿਨੇ ਰਾਤ? ਹਾਂਜੀ, ਮੈਂ ਆਪਣੇ ਜਿੱਦਾਂ ਨਾ ਆਪਣਾ ਸਿਰ ਆਪ ਪਾ ਸਕਦੀ, ਨਾ ਮੈਂ ਆਪਣੇ ਕੱਪੜੇ ਆਪ ਪਾ ਸਕਦੀ। ਟੀ-ਸ਼ਰਟ ਵੀ ਮੰਮੀ ਜਾਂ ਭਾਬੀ ਪਾਉਂਦੇ ਮੇਰੇ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਇਸ ਸਮੇਂ ਤੁਸੀਂ ਵੇਖ ਸੁਣ ਰਹੇ ਹੋ। ਅਸੀਂ ਹੁਸ਼ਿਆਰਪੁਰ ਦੇ ਮੰਡਿਆਲਾਂ ਦੇ ਵਿੱਚ ਖੜੇ ਹਾਂ। ਇਹ ਉਹੀ ਜਗ੍ਹਾ ਹੈ ਜਿੱਥੇ 8ਵੇਂ ਮਹੀਨੇ ਦੀ 22 ਤਰੀਕ ਨੂੰ ਰਾਤ ਦੇ ਸਮੇਂ ਇੱਕ ਵੱਡਾ ਟੈਂਕਰ ਬਲਾਸਟ ਹੁੰਦਾ ਹੈ। ਉਸ ਤੋਂ ਬਾਅਦ ਵੱਡੀ ਗਿਣਤੀ ਲੋਕਾਂ ਨੂੰ ਹਸਪਤਾਲਾਂ 'ਚ ਰੈਫਰ ਕੀਤਾ ਜਾਂਦਾ ਹੈ, ਯਕਦਮ ਭਜਦੜ ਮਚ ਜਾਂਦੀ ਹੈ। ਪਰ ਉਸ ਦਿਨ ਤੋਂ ਲੈ ਕੇ ਅੱਜ ਤੱਕ ਕੀ ਕੁਝ ਹੋਇਆ ਹੈ, ਸਰਕਾਰ ਦੇ ਵੱਲੋਂ ਕੀ ਦਾਅਵੇ ਕੀਤੇ ਗਏ ਸੀ ਕਿ ਉਹ ਸਾਰੇ ਪੂਰੇ ਹੋਏ ਨੇ ਜਾਂ ਨਹੀਂ, ਉਸ ਦੀ ਘੋਖ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਮੇਰੇ ਨਾਲ ਆ ਬਾਈ ਹੁਣੀ ਖੜੇ ਨੇ, ਇਹਨਾਂ ਦੀ ਵੀਡੀਓ ਤੁਸੀਂ ਜ਼ਰੂਰ ਦੇਖੀ ਹੋਊਗੀ ਜਿਸ ਦੇ ਵਿੱਚ ਉਹ ਆਪਣੀ ਭੈਣ, ਆਪਣੇ ਪਿਤਾ, ਆਪਣੀ ਮਾਤਾ ਦੇ ਪੂਰੇ ਹੋ ਜਾਣ ਦੀ ਗੱਲ ਆਖਦਾ ਹੈ। ਮੰਮੀ ਮਰ ਗਈ, ਡੈਡੀ ਮੇਰਾ, ਘਰ ਵਾਲੀ ਮਰ ਗਈ, ਭੈਨ ਮਰ ਗਈ, ਮੈਂ ਕੀ ਕਰਾਂ ਇੱਥੇ ਰਹਿ ਕੇ? ਦਸੋ ਮੈਨੂੰ, ਮੈਂ ਵੀ ਤਾਂ ਮਰਿਆ ਹੀ ਆ, ਮੈਂ ਇੱਥੇ ਜੀ ਕੇ ਕੀ ਕਰਨਾ ਹੁਣ? ਪਰ ਅੱਜ ਕੀ ਹਾਲਾਤ ਨੇ, ਕਿਵੇਂ ਜ਼ਿੰਦਗੀ ਚੱਲ ਰਹੀ ਹੈ, ਜਿਹੜੇ ਨੁਕਸਾਨੇ ਗਏ ਪਰਿਵਾਰ ਨੇ, ਜਿਨ੍ਹਾਂ ਦੇ ਕਾਫੀ ਸੱਟਾਂ ਜਿਹੜੇ ਬਰਨ ਹੋਏ ਪੂਰੇ ਤਰੀਕੇ ਦੇ ਨਾਲ, ਉਹ ਕਿੰਨਾ ਕੁ ਉੱਭਰ ਸਕੇ ਨੇ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਬਾਈ ਜੀ ਸਤਿ ਸ਼੍ਰੀ ਅਕਾਲ। ਅੱਛਾ, ਮੰਡਿਆਲਾਂ 'ਚ ਆਪਾਂ ਖੜੇ ਹਾਂ। ਆ ਪਿੱਛੇ ਵੈਸੇ ਕਾਫੀ ਜਗ੍ਹਾ ਕੰਮ ਚੱਲ ਰਿਹਾ, ਜਿਹੜੀਆਂ ਚੀਜ਼ਾਂ ਦਾ ਨੁਕਸਾਨ ਹੋਇਆ ਸੀ। ਤੁਹਾਡੀ ਵੀਡੀਓ ਬਹੁਤ ਸਾਰੇ ਲੋਕਾਂ ਨੇ ਦੇਖੀ ਹੈ, ਜਦੋਂ ਤੁਸੀਂ ਪੁਲਿਸ ਨੂੰ ਤਲਖੀ ਦੇ ਨਾਲ ਬੋਲ ਰਹੇ ਹੋ। ਚਲੋ, ਬੰਦੇ ਦੀ ਭਾਵਨਾ ਹੁੰਦੀ ਹੈ ਉਸ ਚੀਜ਼ 'ਚ, ਪਰ ਹੁਣ 5 ਮਹੀਨੇ ਹੋ ਚੱਲੇ ਨੇ। ਕੀ ਕੁਝ ਬਦਲ ਗਿਆ 5 ਮਹੀਨੇ 'ਚ? ਸਰਕਾਰ ਨੇ ਕਿੰਨੀ ਕੁ ਮਦਦ ਕੀਤੀ? ਸੈਟੀਸਫਾਈ ਹੋ? ਲੱਗਦਾ ਪਰਿਵਾਰ ਹੁਣ ਦੁਬਾਰਾ ਤੋਂ ਲੀਹ ਤੇ ਆ ਗਿਆ? ਨਹੀਂ ਭਾਈ, ਸੈਟੀਸਫਾਈ ਤਾਂ ਅਸੀਂ ਨਹੀਂ ਹੈਗੇ ਹਜੇ ਤੱਕ ਨਾ ਭਾਈ। ਲੀਹ ਤੇ ਆ ਸਕਦਾ, ਘੱਟੋ ਘੱਟ 10 ਸਾਲ ਅਸੀਂ ਪਿੱਛੇ ਚੱਲ ਗਏ ਹਾਂ ਹੋਰ। ਠੀਕ ਹੈ ਜੀ, ਤੇ ਸਰਕਾਰ ਜਿੱਦਾਂ ਹੁਣ ਸਾਨੂੰ ਬਾਰ-ਬਾਰ ਸੈਟੀਸਫਾਈ ਦੇ ਫਾਰਮ ਭੇਜ ਰਹੇ ਸੀ, ਸੈਟੀਸਫਾਈ ਦੇ ਸਾਈਨ ਕਰੋ। ਸਰਕਾਰ ਭੇਜ ਰਹੀ ਜਾਂ ਹਸਪਤਾਲਾਂ ਵੱਲੋਂ ਭੇਜ? ਭਾਜੀ ਪਹਿਲਾਂ ਸਰਕਾਰ ਵੱਲੋਂ ਆ ਰਹੇ ਆ। ਠੀਕ ਹੈ, ਜਦੋਂ ਅਸੀਂ ਉਹਨਾਂ ਨੂੰ ਇਗਨੋਰ ਕਰਤਾ ਵੀ ਹਸਪੀਟਲ ਵੱਲੋਂ ਇੱਕ ਮੈਸੇਜ ਭੇਜਿਆ ਗਿਆ ਕਿ ਤੁਹਾਡੇ ਸਿਗਨੇਚਰ
ਐਕਚੁਅਲੀ ਜੇ ਹਸਪੀਟਲ ਵਾਲਿਆਂ ਦਾ ਸਾਨੂੰ ਫੋਨ ਆਇਆ ਜਦੋਂ ਡਿਸਚਾਰਜ ਕੀਤਾ, ਉਹਦੇ ਵਿੱਚ ਸਾਡੇ ਸਾਰੇ ਫੈਮਿਲੀ ਸਿਗਨੇਚਰ ਕਰਕੇ ਸਾਡੀ ਫੈਮਿਲੀ ਨੂੰ ਡਿਸਚਾਰਜ ਕੀਤਾ। ਠੀਕ ਹੈ ਜੀ। ਹੁਣ 5 ਮਹੀਨੇ ਬਾਅਦ ਫਿਰ ਕਹਿ ਰਹੇ ਤੁਹਾਡੇ ਸਾਈਨ ਰਹਿੰਦੇ ਸੀਗੇ ਜੀ। ਅੱਛਾ ਠੀਕ ਹੈ। ਇਹਦੇ ਵਿੱਚ ਤੁਸੀਂ ਆਪ ਸਾਫ਼ ਇਹਦੇ ਵਿੱਚ ਦੇਖ ਸਕਦੇ ਆ ਤੁਸੀਂ ਕਿ ਹਸਪੀਟਲ ਵਾਲਿਆਂ ਨੇ ਜਦ ਕਿ ਸਿੱਧਾ ਇਗਨੋਰ ਕਰ ਦਿੱਤਾ, ਨਾ ਕਰ ਦਿੱਤੀ ਸੈਟੀਸਫਾਈ ਨੂੰ। ਅਸੀਂ ਸੈਟੀਸਫਾਈ ਇਸ ਕਰਕੇ ਨਹੀਂ ਹੈਗੇ ਕਿਉਂਕਿ ਸਾਡੀ ਫੈਮਿਲੀ 4 ਜੀ ਸੀਗੇ, ਸਾਰੇ ਚਾਰੇ ਜੀ ਸਾਡੇ 60% ਹੈਗੇ ਆ ਜੀ। ਅੱਛਾ ਠੀਕ ਆ ਜੀ। ਡਾਕਟਰ ਸਾਹਿਬ ਸਮਿਤ ਟੂਰ ਜਿਹਨਾਂ ਨੇ ਕਿਹਾ 60% 6 ਮਹੀਨੇ ਲਾ ਚੱਲਣਾ, ਜੇ 60% 6 ਮਹੀਨੇ ਲਾ ਕੇ ਚੱਲੋ। ਠੀਕ ਆ ਜੀ। 6 ਮਹੀਨੇ ਕਹਿਣ ਦਾ ਮਤਲਬ ਰਿਕਵਰ ਕਰਨ ਨੂੰ ਲੱਗਣਗੇ ਜੀ। ਹਾਂ ਠੀਕ ਆ ਜੀ। ਉਸ ਤੋਂ ਬਾਅਦ ਹਜੇ ਤੱਕ ਮੇਰੀ ਫੈਮਿਲੀ ਇਲਾਜ ਚੱਲ ਰਿਹਾ ਜੀ। ਠੀਕ ਆ ਜੀ। ਮੈਂ ਪ੍ਰਾਈਵੇਟ ਕਰਵਾ ਰਿਹਾ ਠੀਕ ਹੈ। ਹਜੇ ਤੱਕ ਅਸੀਂ ਸੈਟੀਸਫਾਈ ਦੇ ਕਿੱਦਾਂ ਸਾਈਨ ਕਰਦੀ ਮੈਂ ਤਾਂ ਜੀ ਫੈਮਿਲੀ ਦਾ ਇਲਾਜ ਕਰਵਾ ਰਿਹਾ, ਜਦ ਕਿ ਉਹਨਾਂ ਨੂੰ ਸੈਟੀਸਫਾਈ ਦੇ ਸਾਈਨ ਕਰਵਾਉਣ ਤੋਂ ਪਹਿਲਾਂ ਮੇਰੇ ਘਰ ਆਣ ਕੇ ਦੇਖਣਾ ਚਾਹੀਦਾ ਸੀ ਇਹਦੀ ਫੈਮਿਲੀ ਠੀਕ ਹੈ ਜਾਂ ਨਹੀਂ ਠੀਕ ਹੈਗੇ, ਸੈਟੀਸਫਾਈ ਹੋਣ ਦੇ ਲਾਇਕ ਹੈਗੇ ਕਿ ਨਹੀਂ ਹਜੇ ਹੈਗੇ। ਅੱਛਾ ਤੁਸੀਂ ਇਹ ਦੱਸੋ ਵੀ ਸਰਕਾਰ ਨੇ ਕਿਹਾ ਸੀ ਵੀ ਸਾਰਾ ਇਲਾਜ ਸਰਕਾਰੀ ਖਰਚੇ ਤੇ ਹੋਊਗਾ, ਤੁਹਾਡੇ ਪਰਿਵਾਰਕ ਜੀ ਜਿੰਨੇ ਨੁਕਸਾਨੇ ਗਏ ਨੇ ਤੁਸੀਂ ਕਿਹਾ ਹੱਲੇ ਵੀ ਇਲਾਜ ਚੱਲ ਰਿਹਾ ਹੈ, ਉਹ ਸਰਕਾਰੀ ਤੌਰ ਤੇ ਚੱਲ ਰਿਹਾ, ਸਰਕਾਰ ਕਰਾ ਰਹੀ ਹੈ ਇਲਾਜ? ਨਹੀਂ ਸਰ, ਉਹ ਸਰਕਾਰ ਨਹੀਂ ਕਰਾਈ, ਮੈਂ ਕੋਲੋਂ ਕਰਵਾ ਰਿਹਾ ਜੀ। ਸਰਕਾਰੀ ਇਲਾਜ ਸਰਕਾਰ ਤਾਂ ਕਹਿੰਦੀ ਸੀ ਵੀ ਅਸੀਂ ਕਰਾਉਣਾ, ਉਹਨਾਂ ਨੇ ਕਰਾਇਆ ਨਹੀਂ, ਕੁਝ ਵੀ ਨਹੀਂ ਕਰਾਇਆ। ਸਰਕਾਰ ਨੇ ਉਦੋਂ ਤੱਕ ਇਲਾਜ ਕਰਵਾਇਆ ਜਦੋਂ ਤੱਕ ਉਹਨਾਂ ਦੇ ਦਵਾ ਸੀਗਾ, ਸਿਰਫ 1 ਹਫ਼ਤਾ ਚੱਲਿਆ ਹਸਪੀਟਲ ਜਦੋਂ ਤੱਕ ਸੀ। ਜਦੋਂ ਡਿਸਚਾਰਜ ਕਰਤਾ ਪਹਿਲੇ ਦਿਨ ਤੋਂ ਸਾਡੇ ਹੀ ਪੈਸੇ ਲੱਗ ਰਹੇ ਆ। ਅੱਛਾ ਡਿਸਚਾਰਜ ਹੋਣ ਤੋਂ ਬਾਅਦ ਜੋ ਵੀ ਲੱਗ ਰਿਹਾ ਉਹ ਤੁਹਾਡਾ ਲੱਗ? ਹਾਂਜੀ, ਸਾਰਾ ਕੁਝ ਸਾਡਾ ਲੱਗ ਰਿਹਾ ਜੀ। ਅੱਛਾ ਜੀ। ਤੇ ਬਾਕੀ ਇਸ ਤੋਂ ਇਲਾਵਾ ਜਿਹੜੀ ਇਹ ਚੀਜ਼ ਤੁਸੀਂ ਦੱਸੀ ਹੈ, ਤੁਸੀਂ ਕਿਹਾ 60% ਨੁਕਸਾਨੇ ਗਏ ਨੇ, 60% ਹਿੱਸਾ ਸਰੀਰ ਦਾ ਨੁਕਸਾਨਿਆ ਜਾਵੇ ਤਾਂ ਬੰਦਾ ਮੰਜੇ ਤੇ ਪੈ ਜਾਂਦਾ ਹੈ, ਬਹੁਤ ਸਮੇਂ ਤੱਕ ਉੱਠ ਨਹੀਂ ਪਾਉਂਦਾ। ਤੇ ਤੁਹਾਡੇ ਪਰਿਵਾਰ ਦੇ 4 ਜੀ ਨੁਕਸਾਨੇ ਗਏ, 60% ਉਹ ਹੱਲੇ ਵੀ ਮੰਜੇ ਤੇ ਨੇ? ਸਾਰੇ ਮੰਜੇ ਤੇ ਤੁਰਦੇ ਫਿਰਦੇ ਆ, ਅਜੇ ਚੰਗੀ ਤਰ੍ਹਾਂ ਨਾ ਬੈਠ ਉੱਠ ਨਹੀਂ ਸਕਦੇ ਹੈਗੇ। ਮੈਂ ਤੁਹਾਨੂੰ ਉਹਨਾਂ ਨੇ ਦਿਖਾ ਵੀ ਦਿੰਦਾ ਉਹਨਾਂ ਨੂੰ। ਠੀਕ ਹੈ ਜੀ। ਹਜੇ ਵੀ ਉਹਨਾਂ ਦਾ ਇਲਾਜ ਜਿੱਦਾਂ ਚੱਲ ਰਿਹਾ, ਅਜੇ ਬਾਹਾਂ ਰਿਕਵਰ ਨਹੀਂ ਹੈਗੀਆਂ। ਠੀਕ ਆ ਜੀ। ਉਹਨਾਂ ਦੀਆਂ ਬਾਹਾਂ ਬਣਵਾ ਕੇ ਲੈ ਕੇ ਮਾਸ ਦੇ ਕਹਿੰਦੇ ਅਜੇ ਸਰਜਰੀ ਹੋਣੀ ਆ ਅਗਰ ਨਹੀਂ ਮਾਸ ਥੱਲੇ ਨੂੰ ਬੈਠਾ। ਅੱਛਾ ਹੱਲੇ ਮਤਲਬ ਕਿ ਉਹ ਪੂਰੇ ਤਰੀਕੇ ਦੇ ਨਾਲ ਮਾਸ ਵੀ ਸੈੱਟ ਨਹੀਂ ਹੋਇਆ? ਨਹੀਂ ਸਰ, ਡੈਡ ਸਕਿਨ ਆ ਰਹੀ ਆ। ਡੈਡ ਸਕਿਨ ਆ ਰਹੀ ਹੈ। ਅੱਛਾ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ, ਪਹਿਲਾਂ ਮਾੜਾ ਜਿਹਾ ਮੈਨੂੰ ਇੱਧਰ ਦੇ ਹਾਲਾਤ ਦਿਖਾਓ। ਆਹ ਹੀ ਉਹ ਜਗ੍ਹਾ ਇੱਕ ਵਾਰੀ ਮੈਂ ਚਾਹੂੰਗਾ ਕੈਮਰੇ 'ਚ ਦਿਖਾ ਦਿੱਤੀ ਜਾਵੇ। ਇਹ ਡਿਵਾਈਡਰ ਜਿਹੜਾ ਗਲਤ ਤਰੀਕੇ ਦੇ ਨਾਲ ਤੋੜ ਕੇ ਬਣਾਇਆ ਹੋਇਆ ਸੀ, ਇਸ ਬੰਨਿਓ ਟਰੱਕ ਇਸ ਸੜਕ ਤੇ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਸਮੇਂ ਮੰਜ਼ਰ ਕੀ ਸੀ ਬਾਈ, ਤੁਸੀਂ ਕਿੱਥੇ ਮੌਜੂਦ ਸੀ ਜਦੋਂ ਇਹ ਘਟਨਾ ਵਾਪਰਦੀ ਹੈ, ਜਦੋਂ ਇੱਥੇ ਟਰੱਕ ਆ ਕੇ ਵੜਦਾ ਹੈ, ਤੇ ਤੁਸੀਂ ਕਿੱਥੇ ਸੀ? ਕਿੱਦਾਂ ਤੁਹਾਨੂੰ ਪਤਾ ਲੱਗਾ? ਅਚਾਨਕ ਹੌਚ-ਪੌਚ ਸਥਿਤੀ ਕਿਵੇਂ ਦੀ ਸੀ? ਉਹ ਸਥਿਤੀ ਤਾਂ ਸਰ ਬਹੁਤ ਗੰਭੀਰ ਸੀਗੀ। ਮੈਂ ਥੋੜਾ ਹੀ ਦੂਰ ਸੈਰ ਕਰ ਰਿਹਾ ਸੀਗਾ ਤੇ ਮੈਂ ਇੱਧਰੋਂ ਸੈਰ ਕਰਕੇ ਵਾਪਸ ਆ ਰਿਹਾ ਸੀਗਾ ਜੀ। ਠੀਕ ਹੈ ਜੀ। ਇੱਧਰੋਂ ਟੈਂਕਰ ਆ ਰਿਹਾ, ਇਸ ਸਾਈਡ ਮੁੜਦਾ। ਠੀਕ ਹੈ ਜੀ। ਉਧਰੋਂ ਇੱਕ ਬਲੈਰੋ ਗੱਡੀ ਆ ਰਹੀ ਆ, ਪਿਕਅਪ ਬਲੈਰੋ ਪਿਕਅਪ ਆ ਰਹੀ ਆ। ਜਦੋਂ ਆ ਰਹੀ ਆ ਤੇ ਟੈਂਕਰ ਇੱਧਰ ਨੂੰ ਮੁੜਿਆ ਤੇ ਉਸ ਦੇ ਵਿੱਚ ਪਿਕਅਪ ਟਕਰਾ ਜਾਂਦੀ ਆ। ਪਹਿਲਾਂ ਤਾਂ ਗੈਸ ਲੀਕ ਹੋਈ ਆ, ਕੁਝ ਸੈਕਿੰਡ ਬਾਅਦ ਨੂੰ ਅੱਗ ਮਿਲ ਗਈ। ਠੀਕ ਹੈ ਜੀ। ਇੰਨੇ ਕਿ ਸਥਿਤੀ ਗੰਭੀਰ ਸੀ, ਸਾਡੇ ਪਿੱਛੇ ਅੱਗ ਆਏ ਸੀ, ਅੱਗੇ ਦੌੜਦੇ ਗਏ। ਅੱਛਾ। ਠੀਕ ਹੈ ਜੀ। ਜਦੋਂ ਕੰਟਰੋਲ ਚ ਆਈ ਤਾਂ ਮੈਂ ਫੈਮਿਲੀ ਨੂੰ ਆਪਣੀ ਨੂੰ ਬਾਹਰ ਕੱਢਿਆ ਤੇ ਕੰਟਰੋਲ ਲਾਈਕ ਹੈ ਨਹੀਂ ਸੀ, ਕੰਟਰੋਲ ਪਤਾ ਨਹੀਂ ਲੱਗ ਰਿਹਾ ਸੀ ਕਿ ਕੀ ਹੋ ਰਿਹਾ ਆਲੇ ਦੁਆਲੇ। ਹਾਂਜੀ ਸਰ, ਸਾਰੀ ਬੇਸ ਸੁਰਤ ਸੀਗੇ ਤੇ ਕੁਝ ਸਮਝ ਨਹੀਂ ਕਰੀਏ ਕੀ। ਠੀਕ ਹੈ। ਸਾਨੂੰ ਇਹ ਨਹੀਂ ਪਤਾ ਸਾਡੀ ਫੈਮਿਲੀ ਠੀਕ ਹੈ ਜਾਂ ਨਹੀਂ ਠੀਕ ਹੈਗੀ। ਠੀਕ ਹੈ ਜੀ। ਸਾਡੀ ਖੁਦ ਫੈਮਿਲੀ ਨੂੰ 1 ਹਫ਼ਤੇ ਬਾਅਦ ਸਾਨੂੰ ਮਿਲਣ ਦਿੱਤਾ, ਫਿਰ ਸਾਡੇ ਸਾਜ ਸਾਹ ਪਿਆ ਕਿ ਸਾਡੀ ਫੈਮਿਲੀ ਠੀਕ ਆ। ਠੀਕ ਹੈ। ਇਹਦਾ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ, ਕਰੀ ਗਏ ਖੁਦ ਡਿਪਰੈਸ਼ਨ ਚ ਸੀਗੇ। ਬਿਲਕੁਲ। ਤੇ ਜਦੋਂ ਇੱਥੇ ਘਟਨਾ ਵਾਪਰ ਜਾਂਦੀ ਹੈ, ਪਹਿਲਾਂ ਤਾਂ ਇਹ ਦੱਸੋ ਵੀ ਇੱਧਰ ਟਰੱਕ ਜਾਂਦੇ ਸੀ, ਅਸੀਂ ਉਸ ਟਾਈਮ ਵੀ ਗੱਲ ਕੀਤੀ, ਕਹਿੰਦੇ ਵੀ ਇੱਧਰ ਇਲੀਗਲ ਤਰੀਕੇ ਦੇ ਨਾਲ ਗੈਸ ਭਰੀ ਜਾਂਦੀ ਸੀ, ਉਹ ਮਾਮਲਾ ਵੀ ਦਰਜ ਹੋਇਆ, ਬੰਦੇ ਗ੍ਰਿਫਤਾਰ ਵੀ ਹੋਏ, ਉਹ ਬੰਦੇ ਕਿੱਥੇ ਨੇ ਹੁਣ? ਉਹ ਸਰ ਆ ਗਏ ਆ ਬਾਹਰ। ਅੱਛਾ। ਹਜੇ ਸਾਡੀ ਫੈਮਿਲੀ ਦੇ ਮੈਂਬਰ ਹਸਪੀਟਲ ਸੀਗੇ। ਠੀਕ ਹੈ ਜੀ। ਉਹ ਬਾਹਰ ਆ ਗਏ। ਤੁਸੀਂ ਆਪੇ ਜਿਹੜੇ ਉਸ ਕ੍ਰਾਈਮ ਦੇ ਵਿੱਚ ਫੜੇ ਗਏ ਉਹ ਬਾਹਰ ਆ ਗਏ। ਠੀਕ ਹੈ ਜੀ। ਸਾਡੀ ਫੈਮਿਲੀ ਹਜੇ ਹਸਪੀਟਲ ਆ। ਠੀਕ ਹੈ ਜੀ। ਉਹ ਸਾਡੀ ਫੈਮਿਲੀ ਆਉਣ ਤੋਂ ਪਹਿਲਾਂ ਹੀ ਬਾਹਰ ਆ ਗਏ ਆ। ਜ਼ਮਾਨਤ, ਹਾਂਜੀ ਜ਼ਮਾਨਤਾਂ ਕਰਾ ਕੇ ਅਗਲੇ ਬਾਹਰ ਵੀ ਆ ਗਏ। ਹੁਣ ਇੱਥੇ ਆ ਸਾਰੇ ਕੰਮ ਚੱਲ ਰਿਹਾ ਹੈ ਸਾਰੇ ਬੰਨੇ। ਸਰਕਾਰ ਨੇ ਕਿੰਨੀ ਕੁ ਮਦਦ ਇਲਾਜ ਤੋਂ ਇਲਾਵਾ ਕੀਤੀ ਹੈ? ਸਰਕਾਰ ਨੇ 2-2 ਲੱਖ ਦੇਣ ਦਾ ਵਾਅਦਾ ਕੀਤਾ ਸੀ, ਕੀ ਸਰਕਾਰ ਦੇ ਵੱਲੋਂ 2-2 ਲੱਖ ਦੀ ਮਦਦ ਹੋ ਗਈ ਹੈ ਤੁਹਾਡੀ? ਸਰ ਇਹ ਤਾਂ ਸਾਨੂੰ ਪਤਾ ਨਹੀਂ, ਸਰਕਾਰ ਵੱਲੋਂ ਆਏ ਆ, ਪਲਾਟ ਵੱਲੋਂ ਪੈਸੇ ਆਏ ਆ, ਦਿੱਤੇ ਪੈਸੇ, ਪਰ ਇਦਾਂ ਕਿ ਹਜੇ ਕੁਝ ਵੀ ਬੰਦੇ ਤੁਹਾਡੇ ਸਾਹਮਣੇ ਕਲੀਅਰ ਨਹੀਂ ਹੈਗਾ। ਕੁਝ ਬੰਦਿਆਂ ਨੂੰ ਹਜੇ ਤੱਕ ਪੈਸੇ ਨਹੀਂ ਮਿਲੇ। ਕਿੰਨੇ ਕੁ ਬੰਦਿਆਂ ਨੂੰ ਨਹੀਂ ਮਿਲੇ? ਹਜੇ ਸਰ ਹੈਗੇ 5-7 ਜਣੇ ਹੈਗੇ ਜਿਹਨਾਂ ਨੂੰ ਪੈਸੇ ਨਹੀਂ ਮਿਲੇ। ਤੇ ਕਈਆਂ ਨੇ ਤਾਂ ਦੁਕਾਨਾਂ ਦੁਬਾਰਾ ਵੀ ਸ਼ੁਰੂ ਕਰ ਲਈਆਂ ਬਣਾ ਕੇ। ਸਰ ਹੁਣ ਵਿਹਲਿਆਂ ਨੇ ਕਰਨਾ ਸੀ, ਕੰਮ ਤਾਂ ਕਰਨਾ ਹੀ ਸੀਗਾ। ਅਗਰ ਨਹੀਂ ਕੋਈ ਸਾਥ ਦਿੰਦਾ ਤੇ ਉਹਨਾਂ ਨੇ ਕੰਮ ਤਾਂ ਚਾਲੂ ਕਰਨਾ ਹੀ ਸੀਗਾ। ਪੈਸੇ ਮਿਲੇ ਆ, ਕਈਆਂ ਨੂੰ ਮਿਲੇ, ਪਰ ਉਸ ਬਾਰੇ ਵੈਰੀਫਿਕੇਸ਼ਨ ਹੋਣੀ ਚਾਹੀਦੀ ਸੀਗਾ, ਸਹੀ ਮਿਲੇ ਆ, ਕਿੱਦਾਂ ਮਿਲੇ ਆ। ਵੈਰੀਫਿਕੇਸ਼ਨ ਕਿਉਂ? ਕੁਝ ਗਲਤ ਵੀ ਲੈ ਗਏ ਨੇ ਪੈਸੇ? ਚਲੋ ਗਲਤ ਵੀ ਲੈ ਗਏ ਆ। ਅੱਛਾ। ਠੀਕ ਹੈ ਜੀ। ਤੇ ਜਿਨ੍ਹਾਂ ਨੂੰ ਚਾਹੀਦਾ ਸੀਗਾ ਉਹ ਹਜੇ ਉੱਦਾਂ ਹੀ ਬੈਠੇ ਆ। ਅੱਛਾ। ਠੀਕ ਹੈ ਜੀ।
ਜੇ ਨਾ ਕੁਝ ਹੋਇਆ ਨਹੀਂ ਸੀਗਾ ਕੁਝ ਵੀ ਆ ਤੇ ਉਹ ਲੈ ਕੇ ਬੈਠੇ ਆ, ਉਹ ਤਾਂ ਆਪਣੀ ਫੈਮਿਲੀ ਨਾਲ ਸੈੱਟ ਆ, ਸੈਟੀਸਫਾਈ ਹੈਗੇ ਆ। ਉਹਨਾਂ ਲਈ ਤਾਂ ਇਦਾਂ ਦੇ ਦਿਨ ਦਿੱਲੀ ਆਉਣੇ ਚਾਹੀਦੇ ਆ, ਪਰ ਸਾਡੇ ਲਈ ਉਹ ਬਲੈਕ ਡੇ ਆ। ਅਜੇ ਕੁਝ ਬੰਦੇ ਬੇਰੁਜ਼ਗਾਰ ਵੀ ਬੈਠੇ ਆ ਜਿਨ੍ਹਾਂ ਨੂੰ ਹਜੇ ਤੱਕ ਕੁਝ ਨਹੀਂ ਮਿਲਿਆ। ਉਹ ਸਰਕਾਰ ਦੇ ਮੂੰਹ ਵੱਲ ਦੇਖੀਏ ਨੇ ਕਦੋਂ ਸਾਡਾ ਹੱਥ ਫੜਨਾ ਕਿ ਕਦੋਂ ਸਰਕਾਰ ਕੀ ਕਹਿ ਰਹੀ ਹੈ ਉਹਨਾਂ ਬਾਰੇ? ਅੱਜ ਕੱਲ ਉਹਨਾਂ ਲਾਰੇ ਲਾ ਰਹੀ ਆ। ਅੱਛਾ ਬਾਈ, ਇਹ ਦੱਸਿਓ ਹੁਣ ਆਹ ਡਿਵਾਈਡਰ ਤਾਂ ਤੁਸੀਂ ਉਸ ਦਿਨ ਧਰਨਾ ਲਾ ਕੇ ਬੰਦ ਕਰਾ ਲਿਆ, ਇੱਧਰ ਅੱਗੇ ਵੀ ਡਿਵਾਈਡਰ ਭੰਨ ਕੇ ਰਾਹ ਬਣਾਇਆ ਹੋਇਆ, ਪਿੱਛੇ ਵੀ ਬਣਾਇਆ ਹੋਇਆ, ਇਹ ਤਾਂ ਫੇਰ ਇਲੀਗਲ ਕੰਮ ਚੱਲੀ ਜਾਂਦਾ, ਉਹ ਵਰਤੀ ਜਾਂਦੇ ਹੋਣਗੇ। ਇਹਦੇ ਤੇ ਇੱਕ ਵਾਰੀ ਕਾਰਵਾਈ ਕਿਉਂ ਨਹੀਂ ਕਰਵਾਉਂਦੇ ਤੁਸੀਂ ਵੀ ਇਹ ਲਾਗੇ ਸਾਡੇ ਹੋਣੇ ਨਹੀਂ ਚਾਹੀਦੇ? ਸਰ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੈ ਜੀ। ਇਹ ਅੱਜ ਦੇ ਨਹੀਂ ਕੱਟ ਰੱਖੇ ਗਏ ਇਹ ਜਦੋਂ ਕੱਟ ਬਣੇ ਸੀਗੇ ਸਾਡੇ ਕੁਛ ਹੀ ਦੂਰ ਚੌਂਕੀ ਸੀਗੀ। ਤੁਸੀਂ ਦਿਖਾ ਸਕਦੇ ਸਾਹਮਣੇ ਤੇ ਬੋਰਡ ਲੱਗਾ ਜੀ, ਉੱਥੇ ਸੜ ਗਈ ਸੀ ਸਾਰਾ ਉਹਨਾਂ ਦਾ ਖੋਖਾ ਜੀ। ਹਾਂਜੀ ਉੱਥੇ ਚੌਂਕੀ ਸੀਗੀ, ਠੀਕ ਆ ਜੀ। ਉਹਨਾਂ ਦੀ ਮੌਜੂਦਗੀ ਦੇ ਵਿੱਚ ਇਹ ਤੋੜੇ ਗਏ ਸੀਗੇ ਡਿਵਾਈਡਰ। ਅੱਛਾ, ਤੇ ਉਹਨਾਂ ਨੂੰ ਵੀ ਪਤਾ ਇਹ ਇਨਲੀਗਲ ਤੋੜ ਰਹੇ ਆ। ਤੋੜੇ ਕਿਨੇ ਸੀ? ਸਰ ਸੁੱਕੇ ਨੇ ਤੋੜੇ ਸੀਗੇ। ਅੱਛਾ, ਸਾਰਿਆਂ ਨੂੰ, ਹਾਂਜੀ ਉਹਨਾਂ ਨੂੰ ਪਤਾ, ਸਾਨੂੰ ਦੱਸਣ ਦੀ ਲੋੜ ਹੀ ਨਹੀਂਗੀ। ਆ ਕੁਝ ਦਿਨ ਪਹਿਲਾਂ ਮੈਂ ਏਡੀਸੀ ਮੈਡਮ ਦੇ ਸਾਹਮਣੇ ਬਿਆਨ ਸਾਡੇ ਹੋਏ ਆ ਜੀ, ਠੀਕ ਆ ਜੀ। ਕਹਿੰਦੇ ਕਿੱਦਾਂ ਸਾਰਾ ਕੁਝ ਦੱਸਿਆ ਉਹਨਾਂ ਨੂੰ। ਇਦਾਂ ਕਹਿੰਦੇ ਤੁਸੀਂ ਪਹਿਲਾਂ ਸ਼ਿਕਾਇਤ ਕੀਤੀ ਆ, ਸਾਨੂੰ ਸ਼ਿਕਾਇਤ ਕਰਨ ਦੀ ਕੀ ਲੋੜ ਆ ਜੀ, ਠੀਕ ਆ ਜੀ। ਸਾਰਿਆਂ ਨੂੰ ਪਤਾ ਹੀ ਹੁੰਦਾ ਕੀ ਪਿਆ ਇੱਥੇ, ਤੇ ਕੋਈ ਡਰਦਾ ਮੋਹਰੇ ਨਹੀਂ ਬੋਲ ਰਿਹਾ। ਅੱਛਾ, ਠੀਕ ਆ ਜੀ। ਤੇ ਇਹਦੇ ਜ਼ਿੰਮੇਵਾਰ ਉਹਨੇ ਹੀ ਚੌਂਕੀ ਵਾਲੇ ਨੂੰ ਪਤਾ, ਸਾਰਿਆਂ ਨੂੰ ਪਤਾ ਸੀਗਾ ਇੱਥੇ ਕਿੱਥੇ ਕੀ ਹੋ ਰਿਹਾ ਆ, ਠੀਕ ਆ ਜੀ। ਅਸੀਂ ਸ਼ਿਕਾਇਤ ਕਰਕੇ ਕਰਨਾ, ਯਾਰ ਕੋਲ ਸਾਰਾ ਕੁਝ ਹੋ ਰਿਹਾ, ਅਸੀਂ ਸ਼ਿਕਾਇਤ ਕਰਕੇ ਕਰਨਾ ਵੀ ਕੀ ਸੀਗਾ ਜੀ ਉਹਨਾਂ ਨੂੰ। ਕਹਿੰਦੇ ਕਦੀ ਤਾਰਾਂ 'ਚ ਫਸਦਾ ਸੀ ਟਰੱਕ ਇੱਥੋਂ, ਕਦੀ ਅੱਗੇ ਜਾ ਕੇ ਪਲਟ ਜਾਂਦਾ ਸੀ, ਕਈ ਵਾਰੀ ਪਹਿਲਾਂ ਵੀ ਹਾਦਸੇ ਟਲੇ ਨੇ। ਬਿਲਕੁਲ ਜੀ, ਟਲੇ ਆ, ਬਹੁਤ ਵਾਰ ਟਲੇ। ਇੱਕ ਵਾਰ ਨਹੀਂ, ਇਹ ਕਠਾਰ ਵੀ ਇੱਥੇ ਹਾਦਸਾ ਹੋਣ ਤੋਂ ਪਹਿਲਾਂ ਕੁਛ 1 ਮਹੀਨਾ ਪਹਿਲਾਂ ਤਕਰੀਬਨ ਕਠਾਰ ਵੀ ਹੋਇਆ। ਠੀਕ ਹੈ, ਹਾਂਜੀ। ਇਹ ਇਸੇ ਤਰੀਕੇ ਨਾਲ ਉਦੋਂ ਪ੍ਰਮਾਤਮਾ ਦੀ ਕਿਰਪਾ ਨਾਲ ਬਚਾਅ ਹੋ ਗਿਆ। ਹਾਂਜੀ, ਉਦੋਂ ਵੀ ਇਹਨਾਂ ਨੂੰ ਕੋਈ ਕੰਨ ਤੇ ਮੱਕੀ ਨਹੀਂ ਫੁੱਟੀ। ਕਹਿਣ ਦਾ ਭਾਵ ਵੀ ਮੰਡਿਆਲਾ ਦੇ ਹਾਦਸੇ ਨੂੰ ਬੇਸ਼ੱਕ 5 ਮਹੀਨੇ ਹੋ ਗਏ ਨੇ, ਪਰ ਜ਼ਖਮ ਹਜੇ ਵੀ ਅੱਲੇ ਨੇ, ਕੁਝ ਵੀ ਠੀਕ ਹੋਇਆ ਨਹੀਂ ਹੈਗਾ। ਨਹੀਂ, ਬਿਲਕੁਲ ਨਹੀਂ ਜੀ। ਸਾਡੇ ਲਈ ਤਾਂ ਇਹ ਹਜੇ ਤੱਕ ਇੱਥੇ ਰਹਿਣ ਨੂੰ ਦਿਲ ਨਹੀਂ ਕਰਦਾ। ਅੱਛਾ, ਹਾਂਜੀ, ਸਾਡੇ ਤਾਂ ਕੰਨਾਂ ਦੇ ਬਾਜਾਂ ਅੱਜ ਵੀ ਹੋਏ। ਅਗਰ ਬਾਹਰ ਕੋਈ ਛੋਟਾ ਜਿਹਾ ਬੰਬ ਵੀ ਚੱਲਦਾ, ਸਾਨੂੰ ਤਾਂ ਲੱਗਦਾ ਬਾਹਰ ਕੁਝ ਹੋ ਗਿਆ। ਦੁਬਾਰ ਤੋਂ ਉਹੋ ਜੀ ਸਥਿਤੀ ਬਣਦੀ ਨਜ਼ਰ ਇਹ ਸਥਿਤੀ ਹੈ। ਇਹ ਤੁਸੀਂ ਗੱਲਬਾਤ ਸੁਣੀ ਹੈ ਬਾਈ ਹੁਣਾਂ ਨਾਲ, ਆਪਾਂ ਗੱਲਬਾਤ ਕੀਤੀ ਹੈ। ਇਹਨਾਂ ਦੇ ਪਰਿਵਾਰਕ ਜੀਆਂ ਦੇ ਹਾਲਾਤ ਵੀ ਜਾਣਦੇ ਆ। ਇਹਨਾਂ ਦੇ ਘਰ ਚੋਂ ਹੀ 4 ਜਾਣੇ ਬੁਰੇ ਤਰੀਕੇ ਦੇ ਨਾਲ ਝੁਲਸ ਗਏ ਸੀ, ਉਹਨਾਂ ਦੇ ਹਾਲਾਤ ਵੀ ਦਿਖਾਉਂਦੇ ਆ। ਜੇ ਉਹ ਬੋਲ ਸਕਦੇ ਹੋਣਗੇ, ਬੋਲ ਪਾਉਂਦੇ ਨੇ ਉਹ, ਜੇ ਉਹਨਾਂ ਨਾਲ ਆਪਾਂ ਗੱਲ ਕਰਨੀ। ਹਾਂਜੀ ਸਰ, ਬੋਲਦੇ ਜੀ, ਆਪਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ, ਜੁੜੇ ਰਹੋ। ਮੰਡਿਆਲਾ ਪਿੰਡ ਦੇ ਇੱਕ ਪੰਚ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ, ਕਿਉਂਕਿ ਇਹਨਾਂ ਦੇ ਪਿੰਡ ਦੇ ਵਿੱਚ ਜਦੋਂ ਸਥਿਤੀ ਇਹ ਬਣੀ ਤਾਂ ਬਹੁਤ ਸਾਰੇ ਪਰਿਵਾਰ ਇੱਕ ਪੀੜਤ ਦੇ ਰੂਪ 'ਚ ਹੁੰਦੇ ਨੇ। ਆਪਾਂ ਪੀੜਤ ਪਰਿਵਾਰ ਦੇ ਨਾਲ ਵੀ ਗੱਲਬਾਤ ਕੀਤੀ ਹੈ। ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਆ ਭੈਣਾਂ ਦੀਆਂ ਨੇ, ਉਹ ਬੀਬੀ ਜੀ ਨੇ, ਇਹ ਸਾਰੇ ਇੱਕੋ ਪਰਿਵਾਰ ਦੇ ਜੀ ਬੁਰੇ ਤਰੀਕੇ ਦੇ ਨਾਲ ਝੁਲਸੇ ਸੀ। ਮੇਰੇ ਨਾਲ ਮੰਡਿਆਲਾ ਤੋਂ ਹੀ ਇੱਕ ਪੰਚ ਮੌਜੂਦ ਨੇ ਇਸ ਪਿੰਡ ਦੇ, ਉਹਨਾਂ ਦੇ ਕੋਲੋਂ ਜਾਣਦੇ ਆ ਕਿ ਸਰਕਾਰੀ ਤੌਰ ਤੇ ਇਹਨਾਂ ਦੇ ਵੱਲੋਂ ਕਿੰਨੀ ਕੁ ਚਾਰਾਜੋਈ ਹੋਈ, ਕਿੰਨੀ ਕੁ ਮਦਦ ਇਹ ਲਿਆ ਸਕੇ ਸਰਕਾਰ ਦੇ ਵੱਲੋਂ। ਪਹਿਲਾਂ ਤਾਂ ਬਾਪੂ ਜੀ ਦੱਸਿਓ ਵੀ ਤੁਹਾਡੇ ਪਿੰਡ ਦੇ ਵਿੱਚ ਜਦੋਂ ਇਹ ਘਟਨਾ ਵਾਪਰੀ, ਸਰਕਾਰ ਨੇ 2-2 ਲੱਖ ਐਲਾਨਿਆ, ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਆਪਣੇ ਪੱਧਰ ਤੇ ਕੋਸ਼ਿਸ਼ ਕੀਤੀ ਗਈ ਵੀ ਜੋ ਵੀ ਕਰ ਸਕਦੇ ਆ, ਪਰ ਸਰਕਾਰ ਦੀ ਗੱਲ ਕਰਦੇ ਆ ਕਿਉਂਕਿ ਉਹਨਾਂ ਦਾ ਫਰਜ਼ ਹੁੰਦਾ ਹੈ, ਮਾਈ ਬਾਪ ਹੁੰਦੀ ਹੈ ਸਰਕਾਰ। ਕਿੰਨੀ ਕੁ ਮਦਦ ਕਰ ਪਾਈ ਤੁਹਾਡੀ ਸਰਕਾਰ? ਸਰ ਮੈਂ ਸਰਕਾਰ ਦੇ ਬਾਰੇ ਕਹਿਣਾ ਚਾਹੁੰਦਾ ਆ ਵੀ ਸਰਕਾਰ ਨੇ ਕੋਈ ਵੀ ਮਦਦ ਨਹੀਂ ਕੀਤੀ। ਇਹ ਜਿਹੜਾ ਗੈਸ ਏਜੰਸੀ ਦਾ ਹਾਦਸਾ ਜਿਹੜਾ ਹੋਇਆ, ਇਹ ਸਾਰੇ ਪੈਸੇ ਜਿਹੜੇ ਹੈਗੇ ਆ ਗੈਸ ਏਜੰਸੀ ਦੇ ਆ। ਅਸੀਂ ਧਰਨਾ ਲਾਇਆ 2 ਵਾਰੀ, ਪਹਿਲੇ ਦਿਨ ਧਰਨਾ ਲਾਇਆ 85 ਲੱਖ ਰੁਪਇਆ ਉਹਨੇ ਪਾਇਆ, ਅਸੀਂ ਉੱਥੋਂ ਕਲੀਅਰ ਕਰਕੇ ਆਏ ਆ। ਇਹ ਦੱਸ ਦਿਓ ਵੀ 85 ਲੱਖ ਸਾਰਿਆਂ ਦਾ ਪਾਇਆ ਜਿੰਨੇ ਵੀ? ਨਹੀਂ ਨੋ, ਜਿਹੜੇ 7 ਬੰਦੇ ਡੈਥ ਹੋਏ ਆ ਉਹਨਾਂ ਨੂੰ 5 ਲੱਖ ਰੁਪਏ ਪਾਇਆ, ਬਾਕੀ 13 ਬੰਦੇ ਸੀਗੇ ਜ਼ਖਮੀ ਹੋਏ, ਉਹਨਾਂ ਨੂੰ 2.5 ਲੱਖ ਰੁਪਇਆ ਪਹਿਲੇ ਦਿਨ ਜਿੱਦਣ ਅਸੀਂ ਧਰਨਾ ਲਾਇਆ। ਠੀਕ ਹੈ। ਫਿਰ ਤੀਜੇ ਦਿਨ ਅਸੀਂ ਫਿਰ ਦੁਬਾਰਾ ਧਰਨਾ ਲਾਇਆ, ਫਿਰ ਉਹਨਾਂ ਨੇ ਜ਼ਖਮੀਆਂ ਨੂੰ ਕਰਤਾ 5.5 ਲੱਖ ਰੁਪਈਆ ਔਰ ਮਰਨ ਵਾਲੇ ਨੂੰ 10 ਲੱਖ ਰੁਪਈਆ। ਠੀਕ ਹੈ। ਤੇ ਜਿਹੜਾ ਸਰਕਾਰ ਨੇ 2 ਲੱਖ ਰੁਪਈਆ ਅਨਾਉਂਸਮੈਂਟ ਕੀਤੀ ਸੀ, ਉਹ 2 ਲੱਖ ਰੁਪਈਆ ਕਿੱਥੇ ਆ? ਅਸੀਂ ਇਹ ਪੁੱਛਣਾ ਚਾਹੁੰਦੇ ਸਰਕਾਰ ਨੂੰ। ਹਾਲੇ ਤੱਕ ਨਹੀਂ ਮਿਲਿਆ 2 ਲੱਖ? ਕੋਈ ਪੈਸਾ ਨਹੀਂ ਮਿਲਿਆ। ਜਿਹੜੇ ਪੈਸੇ ਮਿਲੇ ਆ ਇਹ ਸਿਰਫ ਗੈਸ ਏਜੰਸੀ ਤੋਂ ਲੈ ਕੇ ਇਹਨਾਂ ਨੂੰ ਦਿੱਤੇ ਗਏ। ਅੱਛਾ। ਤੇ ਜਿਹੜੇ ਸਰਕਾਰ ਨੇ 2 ਲੱਖ ਰੁਪਈਆ ਅਨਾਉਂਸਮੈਂਟ ਕੀਤਾ, ਉਹ ਹਾਲੇ ਤੱਕ ਕੋਈ ਪੈਸਾ ਨਹੀਂ ਮਿਲਿਆ। ਔਰ ਸਰਕਾਰ ਆਪਣੇ ਗਾਉਣੇ ਗਾਈ ਜਾਂਦੀ ਹੈ ਅਸੀਂ 10 ਲੱਖ ਰੁਪਈਆ ਕੋਲੋਂ ਦੇ ਰਹੇ ਹਾਂ, ਜਦ ਕਿ ਅਸੀਂ ਗੈਸ ਏਜੰਸੀ ਦੇ ਮੈਨੇਜਰ ਕੋਲ ਕਲੀਅਰ ਕਰਕੇ ਆਏ ਹਾਂ। ਕਹਿੰਦੇ 85 ਲੱਖ ਰੁਪਈਆ, ਅਸੀਂ 40 ਬੰਦੇ ਗਏ ਸੀ, 40 ਬੰਦਿਆਂ ਦੇ ਵਿੱਚ ਉਹਨਾਂ ਸਾਨੂੰ ਕਲੀਅਰ ਕੀਤਾ ਕਿ 85 ਲੱਖ ਰੁਪਏ ਤੁਹਾਡੇ ਅਸੀਂ ਸਿੱਧਾ ਐਸਡੀਐਮ ਦੇ ਖਾਤੇ 'ਚ ਪਾ ਦਿੱਤਾ। ਪੰਜ ਸਾਹਿਬ ਇਹ ਕਹਿਣ ਦਾ ਭਾਵ ਵੀ ਇੰਨੀ ਗੰਭੀਰ ਘਟਨਾ ਦੇ ਉੱਪਰ ਵੀ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਤੁਹਾਨੂੰ ਲੋਲੀਪੌਪ ਹੀ ਕਹਿ ਲਈਏ ਦੇ ਦਿੱਤਾ ਗਿਆ? ਬਿਲਕੁਲ ਸਹੀ ਹੈ ਜੀ। ਫਿਰ ਬਾਕੀ ਆਪਾਂ ਸਰਪੰਚ ਸਾਹਿਬ ਦੀ ਗੱਲ ਕਰਦੇ ਹਾਂ। ਇੱਕ ਬੰਦਾ NRI, ਠੀਕ ਹੈ, ਉਹ ਸਾਨੂੰ ਮਿਲ ਕੇ ਗਿਆ,
ਠੀਕ ਹੈ ਕਿ ਅੰਕਲ ਜੀ ਕੱਲ ਨੂੰ ਅਸੀਂ ਆਉਣਾ, ਮੈਂ ਜਿਹੜੇ ਬੰਦੇ ਦਾ ਜ਼ਿਆਦਾ ਨੁਕਸਾਨ ਹੋਇਆ ਉਹਨਾਂ ਨੂੰ ਪੈਸੇ ਦੀ ਮਦਦ ਕਰਨੀ ਆਪਣੇ ਪੱਧਰ ਤੇ ਇੱਕ ਆਪਣੇ NRI ਪੱਧਰ ਤੇ NRI ਬੰਦਾ। ਠੀਕ ਹੈ ਚਲੋ ਅਸੀਂ ਉਹਨੂੰ ਨੰਬਰ ਦੇ ਦਿੱਤਾ ਹਾਂ ਕਿ ਸ਼ਾਮ ਨੂੰ, ਕਹਿੰਦੇ ਸ਼ਾਮ ਨੂੰ ਮੈਂ ਆਊਂ। ਠੀਕ ਹੈ ਔਰ ਉਹ ਸਰਪੰਚ ਗਲਤੀ ਨਾਲ ਕਿਸੇ ਸਰਪੰਚ ਜਿਹੜਾ ਮੌਜੂਦਾ ਸਰਪੰਚ ਆ ਉਹਦੇ ਕੋਲ ਭੇਜਤਾ। ਠੀਕ ਹੈ ਉਹਨ ਜਾ ਕੇ ਆਪਣੇ ਬੰਦਿਆਂ ਨੂੰ, ਕਿਸੇ ਨੂੰ 25,000, ਕਿਸੇ ਨੂੰ 75,000, ਕਿਸੇ ਨੂੰ 40,000, ਔਰ ਜਦ ਕਿ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨੂੰ 1 ਵੀ ਰੁਪਈਆ ਨਹੀਂ ਮਿਲਿਆ। ਜਿਹੜੇ ਆਪਣੇ ਉਹ ਬੰਦੇ ਪਿੰਡ ਦੇ ਜਿਹੜੇ ਵਿੱਚ ਤੁਸੀਂ ਕਹਿ ਰਹੇ ਹੋ ਉਹਨਾਂ ਦਾ ਨੁਕਸਾਨ ਨਹੀਂ ਹੋਇਆ ਸੀ? ਨਹੀਂ ਹੋਇਆ, ਉਹ ਪਿੰਡ ਦੇ ਵਿੱਚ ਪੈਸੇ ਵੰਡ ਕੇ ਚਲ ਗਏ, ਜਦ ਕਿ ਉਹਨਾਂ ਨੇ ਬੰਦਿਆਂ ਨੇ ਕਿਹਾ ਸੀ ਕਿ ਅਸੀਂ ਜਿਨ੍ਹਾਂ ਦਾ ਜ਼ਿਆਦਾ ਨੁਕਸਾਨ ਹੋਇਆ ਅਸੀਂ ਉਹਨਾਂ ਨੂੰ ਦੇਵਾਂਗੇ। ਅੱਛਾ, ਤੁਸੀਂ ਪੰਚ ਹੋ, ਤੁਸੀਂ ਦੇਖਿਆ ਜਿੱਦਾਂ ਰੋਡ ਤੇ ਜਿੱਥੇ ਹਾਦਸਾ ਵਾਪਰਿਆ ਸੀ, ਲੋਕ ਦੁਬਾਰਾ ਤੋਂ ਪੈਰਾਂ ਤੇ ਆਏ ਨੇ? ਦੁਕਾਨਾਂ ਜਿਨ੍ਹਾਂ ਦੀਆਂ ਝੁਲਸ ਗਈਆਂ, ਸੜ ਗਈਆਂ, ਦੁਬਾਰਾ ਤੋਂ ਉਹਨਾਂ ਨੇ ਕੰਮ ਸ਼ੁਰੂ ਕੀਤੇ ਨੇ, ਆਪਣੇ ਕਰ ਪਾ ਰਹੇ ਨੇ? ਸਰ, ਪਰ ਉਹ ਆਪਣੇ ਹੁਣ ਜਿਨ੍ਹਾਂ ਦਾ ਰੁਜ਼ਗਾਰ ਫੇਲ ਹੋ ਗਿਆ ਉਹਨਾਂ ਨੇ ਆਪਣੇ ਕੋਲੋਂ ਪੈਸੇ ਕਰਕੇ ਲਾ ਰਹੇ ਆ। ਸਰਕਾਰ ਤਾਂ ਪੈਸਾ ਦੇ ਹੀ ਨਹੀਂ ਰਹੀ। 7 ਬੰਦੇ ਹਾਲੇ ਤੱਕ, 5 ਬੰਦੇ ਹਾਲੇ ਜਿਨ੍ਹਾਂ ਨੂੰ 1 ਰੁਪਈਆ ਨਹੀਂ ਮਿਲਿਆ। ਜਿਨ੍ਹਾਂ ਦਾ ਰੁਜ਼ਗਾਰ ਹੈ ਉਹ ਚੀਜ਼ ਆ। ਫਿਰ ਮਿਲੇ ਕਿਹਨੂੰ ਨੇ ਪੈਸੇ? ਪੈਸੇ ਜਿਨ੍ਹਾਂ ਨੂੰ ਮਿਲਣੇ ਸੀ ਉਹਨਾਂ ਨੂੰ ਮਿਲੇ ਨਹੀਂ, ਔਰ ਨਜਾਇਜ਼ ਬੰਦੇ ਨੂੰ ਦਵਾਏ ਗਏ। ਠੀਕ ਹੈ, ਕਿਹਦੇ ਵੱਲੋਂ ਦਵਾਏ ਗਏ? ਸਰਪੰਚ ਵੱਲੋਂ, ਜਿਹੜਾ ਮੌਕੇ ਦਾ ਸਰਪੰਚ ਆ ਤੁਹਾਡੇ ਪਿੰਡ ਦਾ। ਤੁਸੀਂ ਐਲੀਗੇਸ਼ਨ ਲਾਉਂਦੇ ਹੋ? ਲਾਉਂਗੇ, ਪੱਕਾ ਲਾਵਾਂਗੇ। ਹਾਂ, ਸਾਨੂੰ ਜਿੱਥੇ ਕੋਰਟ ਵੀ ਖੜਾ ਹੋਣਾ ਕੋਰਟ ਵੀ ਖੜੇ ਹੋਵਾਂਗੇ। ਅੱਛਾ, ਔਰ ਜਿਨ੍ਹਾਂ ਦਾ ਐਕਚੁਅਲੀ ਨੁਕਸਾਨ ਹੋਇਆ ਉਹਨੂੰ ਤਾਂ ਪੈਸੇ ਨਹੀਂ ਕੋਈ ਮਿਲੇ ਹਾਲੇ ਤੱਕ ਵੀ। ਅੱਛਾ, ਇੱਕ ਹੋਰ ਗੱਲ ਕਹੀ ਜਾਂਦੀ, ਸਰਕਾਰ ਦੇ ਵੱਲੋਂ ਦਾਅਵਾ ਕੀਤਾ ਗਿਆ ਸੀ ਵੀ ਜਿੰਨਾ ਵੀ ਖਰਚਾ ਇਹਨਾਂ ਤੇ ਹੋਊਗਾ, ਜਿਹੜੇ ਮਰੀਜ਼ ਭਰਤੀ ਨੇ ਹਸਪਤਾਲਾਂ 'ਚ, ਸਰਕਾਰ ਕਰੂਗੀ। ਕੀ ਸਰਕਾਰ ਨੇ ਉਹ ਸਾਰਾ ਖਰਚਾ ਕੀਤਾ ਹੈ? ਕੀ ਤੁਹਾਡੇ ਪਿੰਡ ਦੇ ਸਾਰੇ ਬੰਦੇ ਰਾਜੀ ਨੇ? ਪਿੱਛੇ 3 ਬੀਬੀਆਂ ਬੈਠੀਆਂ ਨੇ, ਇਹਨਾਂ ਦਾ ਤਾਂ ਕਹਿੰਦੇ ਹਾਲੇ ਵੀ ਇਲਾਜ ਚੱਲਦਾ। ਕੀ ਸਰਕਾਰ ਇਲਾਜ ਕਰਾ ਰਹੀ ਹੈ? ਬਿਲਕੁਲ ਗਲਤ ਹੈ। ਇਹਨਾਂ ਨੂੰ ਧੱਕੇ ਨਾਲ ਹਫ਼ਤਾ ਰੱਖ ਕੇ ਛੁੱਟੀ ਕਰਾਤੀ ਜ਼ਬਰਦਸਤੀ। ਅੱਛਾ, ਔਰ ਜਾਓ ਤੁਸੀਂ ਫਿੱਟ ਆ, ਔਰ ਇਹਨਾਂ ਨੂੰ ਪੁੱਛ ਕੇ ਦੇਖ ਲਓ ਹਾਲੇ ਤੱਕ ਵੀ ਇਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ, ਔਰ ਆਪਣੇ ਇਲਾਜ ਆਪਣੇ ਪੈਸੇ ਦੀ ਚੱਲ ਰਿਹਾ। ਸਰਕਾਰ ਕੋਈ ਮਦਦ ਨਹੀਂ ਕਰ ਰਹੀ। 1 ਹਫ਼ਤਾ ਇਹਨਾਂ ਨੂੰ ਫ੍ਰੀ ਇਲਾਜ ਕਰਾਤਾ, ਔਰ ਜਦ ਕਿ 5-5, 6-6 ਮਹੀਨੇ ਹਾਲੇ ਇਹਨਾਂ ਦਾ ਇਲਾਜ ਚੱਲਣਾ ਹੈ, ਔਰ ਆਪਣੇ ਕੋਲੋਂ ਪੈਸੇ ਲਾ ਰਿਹਾ। ਸਰਕਾਰ ਨੇ 5 ਲੱਖ ਰੁਪਏ ਦੇ ਕੇ ਆਪਣਾ ਪੱਲਾ ਝਾੜ ਲਿਆ। ਚਲੋ ਜੀ ਪੈਸੇ ਦੇ ਦਿੱਤੇ ਜੀ। 5 ਸਰਕਾਰ ਨੇ ਜਾਂ ਪਲਾਂਟ ਨੇ? ਪਲਾਂਟ ਨਹੀਂ ਹੋਇਆ ਫਿਰ। ਨਹੀਂ, ਸਰਕਾਰ ਤਾਂ ਕੌਣੇ ਕਹਿੰਦੀ ਕਿ ਅਸੀਂ ਦਿੱਤੇ ਆ। ਪੰਜ ਸਾਹਿਬ, ਇਹ ਜ਼ਰੂਰ ਦੱਸਿਓ ਵੀ ਹੁਣ ਜਿਹੜਾ ਇਹ ਕੇਸ ਸਾਰਾ ਵਾਪਰਿਆ, ਇਸ 'ਚ ਪੁਲਿਸ ਨੇ ਮਾਮਲਾ ਦਰਜ ਕੀਤਾ। ਪੁਲਿਸ ਨੇ ਮਾਮਲਾ ਕਿਸ ਐਂਗਲ ਤੋਂ ਦਰਜ ਕੀਤਾ? ਇੱਕ ਹਾਦਸਾ ਹੋਇਆ, ਉਹਦੇ ਨਾਲ ਬਲਾਸਟ ਹੋਇਆ, ਇਹ ਦਰਜ ਕੀਤਾ, ਜਾਂ ਫਿਰ ਇਹ ਵੀ ਲਿਖਿਆ ਵੀ ਭਾਈ ਇੱਧਰ ਗੈਸ ਚੋਰੀ ਦਾ ਮਾਮਲਾ ਚੱਲਦਾ ਸੀ? ਸਰ, ਉਹ ਤਾਂ FIR ਦੇ ਵਿੱਚ ਦਰਜ ਕੀਤਾ, ਉਹ ਲਿਖਿਆ ਹੋਣਾ ਉਹਨਾਂ ਨੇ। ਠੀਕ ਨਹੀਂ, ਲੇਕਿਨ ਨਜਾਇਜ਼ ਗੈਸ ਜਿਹੜੀ ਇੱਧਰ ਜਾਂਦੀ ਸੀਗੀ, ਟੈਂਕਰ ਰਾਤ ਨੂੰ ਜਾਂਦੇ ਸੀਗੇ। ਇੱਕ ਸੁੱਖਾ ਸਿੰਘ ਇੱਥੇ ਹੈਗਾ ਟਹੇ ਦਾ, ਉਹਦੇ ਘਰ ਲੋਡ ਹੁੰਦੇ ਸਿਲੰਡਰ ਛੋਟੇ ਭਰ ਕੇ। ਠੀਕ ਹੈ, ਇਹ ਤਾਂ ਅੱਜ ਤੋਂ 5-6 ਸਾਲ ਪਹਿਲਾਂ ਦੀ ਗੱਲ ਆ। ਔਰ ਮਿਲੀ ਭਗਤ ਦੇ ਨਾਲ ਪੂਰੇ ਪ੍ਰਸ਼ਾਸਨ ਮਿਲ ਕੇ ਉੱਥੇ ਸਪਲਾਈ ਕਰਦੇ। ਇਹਨਾਂ ਨੂੰ ਨਹੀਂ ਪਤਾ ਜਦ ਕਿ ਮੰਡਿਆਲਾ ਚੌਂਕੀ ਇੱਥੇ ਕੋਲ ਹੈ। ਬਿਲਕੁਲ, ਬੜੇ ਵੱਡੇ ਟੈਂਕਰ ਨਾ ਤਾਂ ਇੱਧਰ ਜਾਣ ਦਾ ਕੋਈ ਮਤਲਬ ਨਹੀਂ ਹੈਗਾ। ਸਿੰਗਰ ਰੋਡ ਹੈ, ਸਿੰਗਰ ਰੋਡ 'ਤੇ ਟੈਂਕਰ ਜਾਣ ਦਾ ਕੋਈ ਮਤਲਬ ਨਹੀਂ ਹੈਗਾ। ਸਮਝ ਨਹੀਂ ਗੱਲ ਨੂੰ। ਹੁਣ 5 ਮਹੀਨੇ ਬੀਤ ਜਾਣ ਤੋਂ ਬਾਅਦ ਕੀ ਦਿਮਾਗ 'ਚ ਆਉਂਦਾ ਜਦੋਂ ਉਸ ਰਾਤ ਨੂੰ ਚੇਤੇ ਕਰਦੇ ਆ ਵੀ ਇੱਕ ਰਾਤ ਮੰਡਿਆਲਾ 'ਚ ਇਹੋ ਜਿਹੀ ਆਈ ਜਿਸ ਨੇ 7 ਜਾਨਾਂ ਲੈ ਲਈਆਂ, ਇੰਨੇ ਲੋਕ ਅਪਾਹਿਜ ਕਰਤੇ। ਇੱਕ ਵਿਅਕਤੀ ਇੱਕ ਆਪਣੇ ਜੀ ਦੇ ਵਿੱਚ ਰੋਟੀ ਖਾਂਦੇ ਆਪਣੇ ਘਰ ਦੇ ਵਿੱਚ ਆਪਣੇ ਜੀ ਦੇ ਨਾਲ ਆਰਾਮ ਨਾਲ ਬਾਹਰ ਮੰਜਾ ਡਾ ਕੇ ਸੌਂ ਜਾਂਦਾ ਹੈ, ਪਰ ਬਾਅਦ ਦੇ ਵਿੱਚ ਉਹਨਾਂ ਦੇ ਮੰਜੇ ਦੇ ਸਿਰਫ ਪਾਵੇ ਰਹਿ ਜਾਂਦੇ ਨੇ, ਉਹਦੇ ਉੱਪਰ ਕੁਝ ਵੀ ਨਹੀਂ ਬਚਦਾ, ਨਾ ਬੰਦੇ ਤੇ ਨਾ ਦੌਣ। ਇਹ ਕੀ ਚੇਤੇ ਕਰਦੇ ਹੋ ਜਦੋਂ ਉਹ ਰਾਤ ਦਿਮਾਗ 'ਚ ਆਉਂਦੀ ਹੈ? ਕੀ ਫੀਲ ਕੀ ਹੁੰਦਾ? ਸਰ, ਹਾਦਸੇ ਜਿਉਂ ਹਾਦਸਾ ਵਰਤਿਆ ਨਾ, ਤਕਰੀਬਨ 5 ਮਿੰਟ ਦੇ ਬਾਅਦ ਮੈਂ ਇੱਥੇ ਪਹੁੰਚ ਗਿਆ ਸੀ। ਠੀਕ ਹੈ, ਔਰ ਐਸੇ ਹਾਲਾਤ ਭਿਆਨਕ ਸੀ ਜਿੱਦਾਂ ਕਿ ਬੱਦਲ ਫਟ ਗਿਆ ਉੱਪਰੋਂ, ਲਾਈਟ ਨਿਕਲ ਰਹੀ ਸੀ। ਠੀਕ ਨਾ ਜੀ, ਅਸੀਂ 5-7 ਬੰਦੇ ਇਕੱਠੇ ਹੋ ਕੇ, ਨਿਆਣੇ ਨੂੰ ਇਕੱਠੇ ਹੋਏ, ਇਕੱਲੇ ਘਰੋਂ ਜਿੰਨੇ ਆਪਣੇ ਕੋਈ ਇੱਧਰ ਨੱਠ ਗਿਆ, ਕੋਈ ਇੱਧਰ ਨੱਠ ਗਿਆ, ਕੱਢਣੇ ਸ਼ੁਰੂ ਕੀਤੇ। ਕੱਢ ਕੇ ਐਂਬੂਲੈਂਸ ਮੰਗਾਈਆਂ, ਫਾਇਰ ਬ੍ਰਿਗੇਡ ਮੰਗਾਇਆ। ਤਕਰੀਬਨ ਫਿਰ ਸਾਰੇ ਆਪਣੇ DC ਸਾਹਿਬ ਵੀ ਆਏ, SDM ਸਾਹਿਬ ਵੀ ਆਏ, MLA ਸਾਹਿਬ ਵੀ ਆਏ। ਮਾੜਾ ਜਿਹਾ ਭਰੋਸਾ ਦੇ ਕੇ ਨੱਠ ਗਏ, ਮੁੜ ਕੇ ਕਿਸੇ ਨੇ ਪੁੱਛਿਆ ਨਹੀਂ। ਅੱਛਾ ਪੰਜ ਸਾਹਿਬ, ਇਹ ਲੱਗਦਾ ਵੀ ਜਿੰਨਾ ਕੁ ਚਿਰ ਤਾਂ ਕੈਮਰਿਆਂ ਦੀ ਨਿਗਾਹ ਰਹਿੰਦੀ ਹੈ ਉਸ ਘਟਨਾ ਤੇ ਵੀ ਇੱਥੇ ਘਟਨਾ ਵਾਪਰੀ ਹੈ, ਇਦਾਂ ਹੋਇਆ, ਉਨਾ ਚਿਰ ਤਾਂ ਸਾਰੇ ਆਉਂਦੇ ਨੇ, MLA ਵੀ ਆਉਂਦਾ, MP ਵੀ ਆਉਂਦਾ, ਸਮਾਜ ਸੇਵੀ ਵੀ ਆਉਂਦੇ ਨੇ। ਪਰ ਜਦੋਂ ਉਹ ਥੋੜਾ ਸਮਾਂ ਪੈਂਦਾ ਜਾਂਦਾ, ਕੈਮਰੇ ਘਟਦੇ ਜਾਂਦੇ ਨੇ, ਇਉਂ ਲੋਕਾਂ ਨੂੰ ਵੀ ਚੇਤਾ ਭੁੱਲਦਾ ਜਾਂਦਾ ਵੀ ਇੱਥੇ ਕੁਝ ਹੋਇਆ ਸੀ। ਬਿਲਕੁਲ ਸਹੀ ਗੱਲ ਹੈ ਤੁਹਾਡੀ। ਠੀਕ ਨਹੀਂ, ਔਰ ਜਿਹੜਾ ਹਾਦਸਾ ਹੋਇਆ ਉਹਨਾਂ ਬੰਦਿਆਂ ਨੂੰ ਪੁੱਛ ਕੇ ਦੇਖੋ ਕੀ ਉਹਨਾਂ ਦੇ ਹਾਲਾਤ ਆ। ਠੀਕ ਨਹੀਂ, ਹਾਲੇ ਵੀ ਪੈਰਾਂ ਤੇ ਨਹੀਂ ਆ ਰਹੇ ਉਹ ਬੰਦੇ। ਔਰ ਇਹ ਦੇਖੋ ਵਾਲੇ ਗਰਮੀਆਂ ਨੂੰ ਕੀ ਹੋਣਾ ਇਹਨਾਂ ਦਾ। ਇਹਨਾਂ ਨੇ AC ਤੋਂ ਬਗੈਰ ਬੈਠ ਨਹੀਂ ਸਕਦੇ। ਅੱਗ ਨਾਲ ਝੁਲਸਿਆ ਬੰਦਾ 2 ਸਾਲ ਨਹੀਂ ਸੈੱਟ ਹੁੰਦਾ ਹੈਗਾ। ਇਹ ਕੀ ਰਿਕਵਰ ਨਹੀਂ ਕੀ ਕਹਿੰਦੇ ਹੁਣ ਕਿ ਅਸੀਂ ਠੀਕ ਹੋ ਗਏ ਆ? ਇਹ ਗਰਮੀ ਨੂੰ ਪਤਾ ਲੱਗਣਾ ਕੀ ਹਾਲਤ ਹੋਣੀ ਹੈ। ਬਿਲਕੁਲ, ਉਹਨਾਂ ਦੇ ਸਰੀਰ ਦੇ ਅੰਗ ਹੀ ਦੱਸ ਰਹੇ ਨੇ ਕਿਸ ਤਰੀਕੇ ਨਾਲ ਝੁਲ ਜੇ। ਇਹ ਤਾਂ ਐਵੇਂ ਲੋਕਾਂ ਨੇ, ਸਰਕਾਰ ਨੇ ਲੱਲੂ ਪੱਪਾ ਜਿਹਾ ਕਰਕੇ ਇਹਨਾਂ ਪੈਸੇ ਦੇ ਕੇ ਜੀ ਪੈਸੇ ਬਣਤੇ, ਪਤਾ ਨਹੀਂ ਕਿੰਨੇ ਕਰੋੜਾਂ ਬਣਤੇ ਲੋਕਾਂ ਨੂੰ। ਇਹ ਖੁਦ ਕਹਿ ਰਿਹਾ ਕਿ 3 ਹਫ਼ਤੇ ਆਪਣੇ 3 ਦਿਨ ਬਾਅਦ 25,000 ਰੁਪਏ ਲੱਗਦਾ। 3 ਦਿਨ ਬਾਅਦ 25,000 ਰੁਪਏ ਟ੍ਰੀਟਮੈਂਟ ਦਾ ਲੱਗ ਰਿਹਾ, ਤਾਂ ਉਹ ਪੈਸੇ ਕੌਣ ਦਊਗਾ? ਠੀਕ ਨਹੀਂ, ਪਤਾ ਨਹੀਂ ਦਵਾਈ ਸਾਲ ਚੱਲਣੀ, 6 ਮਹੀਨੇ ਚੱਲਣੀ ਹੈ।
ਠੀਕ ਨਹੀਂ, ਸਰਕਾਰ ਨੇ ਤਾਂ ਆਪਣਾ ਕੰਮ ਕੱਢਤਾ ਜੀ। ਚਲੋ ਬਿਲਕੁਲ ਠੀਕ ਨੇ। ਬਹੁਤ ਬਹੁਤ ਧੰਨਵਾਦ ਪੰਜ ਸਾਹਿਬ, ਤੁਸੀਂ ਮਾੜਾ ਜਿਹਾ ਇੱਧਰ ਆ ਜਾਓ, ਮੈਂ ਉਹਨਾਂ ਨਾਲ ਗੱਲ ਕਰ ਲਾਂ। ਬੀਬੀ ਜੀ, ਤੁਸੀਂ ਹੁਣ ਕੰਮਕਾਰ ਕਰਨ ਜੋਗੇ ਹੋ ਗਏ ਹੋ? ਨਹੀਂ ਬੇਟੀ ਹਜੇ ਨਹੀਂ ਕੰਮ ਕਰਨ ਜੋਗੇ, ਅੱਛਾ, ਹਜੇ ਨਹੀਂ ਹੁੰਦਾ ਸਭ। ਆ ਦੇਖ ਸਕਦੇ ਹੋ ਤੁਸੀਂ ਬੀਬੀ ਹੁਣਾਂ ਦੇ ਹਾਲਾਤ ਆ ਇਸ ਤਰੀਕੇ ਦੇ ਨਾਲ ਉਸ ਰਾਤ ਨੂੰ ਝੁਲਸਦੇ ਨੇ। ਇੱਧਰ ਭੈਣ ਹੁਣਾਂ ਦੇ ਪੈਰ, ਹੱਥ, ਸਰੀਰ ਦੇ ਬਹੁਤ ਸਾਰੇ ਅੰਗ ਝੁਲਸੇ ਨੇ। ਉਧਰ ਭੈਣ ਹੁਣੀ ਮੌਜੂਦ ਨੇ, ਉਹਨਾਂ ਦੇ ਸਰੀਰ ਦੇ ਸਾਰੇ ਅੰਗ ਝੁਲਸੇ ਨੇ। ਇਹ ਇੱਕੋ ਪਰਿਵਾਰ ਹੈ, ਇੱਕੋ ਘਰ ਦੇ ਸਾਰੇ ਜੀ ਨੇ ਜਿਨ੍ਹਾਂ ਦੇ ਨਾਲ ਇਹ ਸਾਰਾ ਕੁਝ ਵਾਪਰਿਆ ਹੈ। ਬੀਬੀ ਜੀ, ਉਹ ਰਾਤ ਨੂੰ ਜਦੋਂ ਚੇਤੇ ਕਰਦੇ ਆ, ਕਈ ਵਾਰੀ ਯਾਦ ਆ ਜਾਂਦੀ ਹੋਊਗੀ ਵੀ ਉਸ ਦਿਨ ਕਿੱਦਾਂ ਦਾ ਮਹਿਸੂਸ ਹੋ ਰਿਹਾ ਸੀ ਜਾਂ ਕਿੱਦਾਂ ਦਾ ਹੁਣ ਮਹਿਸੂਸ ਹੁੰਦਾ ਹੈ? ਸਾਹ ਲੈਣਾ ਵੀ ਕਹਿੰਦੇ ਔਖਾ ਹੋ ਜਾਂਦਾ ਇੰਨੀ ਜ਼ਿਆਦਾ ਧੂਏ ਦੇ ਵਿੱਚ, ਇੰਨੀ ਅੱਗ ਦੇ ਵਿੱਚ। ਕਿੱਦਾਂ ਦਾ ਮਹਿਸੂਸ ਹੁੰਦਾ ਜਦੋਂ ਹੁਣ ਸੋਚਦੇ ਆ ਉਸ ਚੀਜ਼ ਨੂੰ? ਬਹੁਤ ਜੀ ਔਖਾ ਸਮਝਦੇ। ਉਸ ਦਿਨ ਤਾਂ ਸਾਹ ਨਹੀਂ ਆਉਂਦਾ ਸੀ, ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਸੀ ਵੀ ਕੀ ਸੜਨਾ ਹੁੰਦਾ ਕੀ ਨਹੀਂ। ਅੱਛਾ, ਗੈਸ ਦਾ ਚੜ ਗਈ ਸੀ ਗੈਸ ਦਿਮਾਗ ਨੂੰ ਵੀ, ਸਿਰ ਨੂੰ। ਹਾਂਜੀ, ਦੱਸਦੇ ਆ ਕਿ ਕਹਿੰਦੇ ਵੀ ਕਈ ਦਿਨਾਂ ਬਾਅਦ ਵੀ ਹੋਸ਼ ਆਈ ਹੈ, ਵੀ ਕੁਝ ਸਮਝ ਨਹੀਂ ਸੀ ਆਉਂਦਾ ਵੀ ਆਲੇ ਦੁਆਲੇ ਕੀ ਚੱਲ ਰਿਹਾ ਹੈ। ਨਹੀਂ ਪਤਾ ਲੱਗਦਾ ਸੀ, ਨਹੀਂ ਲੱਗਦਾ ਸੀਗਾ। ਸਾਹ ਵੀ ਆਕਸੀਜਨ ਨਾਲ ਆਉਂਦੀ ਪਈ ਸੀ। ਹਾਂਜੀ, ਕੋਈ ਸਮਝ ਨਹੀਂ ਲੱਗਦੀ ਸੀ ਬੇਟੀ। ਭੈਣੇ, ਤੁਸੀਂ ਦੱਸ ਰਹੇ ਸੀ ਤੁਸੀਂ ਗੇਟ ਦੇ ਕੋਲ ਖੜੇ ਸੀ, ਬਿਲਕੁਲ ਤੁਸੀਂ ਤਾਂ ਫਿਰ ਸਭ ਤੋਂ ਅੱਗੇ ਸੀ, ਤੁਸੀਂ ਤਾਂ ਜ਼ਿਆਦਾ ਝੁਲਸੇ ਹੋਵੋਗੇ। ਬਿਲਕੁਲ ਜੀ, ਮੇਰੀ ਪੂਰੀ ਬੋਡੀ ਝੁਲਸ ਚੁੱਕੀ ਸੀ। ਅੱਛਾ, ਹਾਂਜੀ, ਲੱਗਦਾ ਸੀ ਜਦੋਂ ਥੋੜੀ ਜੀ ਹੋਸ਼ ਆਈ ਹੋਊਗੀ, ਲੱਗਦਾ ਸੀ ਵੀ ਕੋਈ ਬਚਣ ਦੇ ਚਾਂਸ ਵੀ ਸਾਡੇ ਹੈਗੇ ਜਦੋਂ? ਬਿਲਕੁਲ ਨਹੀਂ, ਨਹੀਂ ਲੱਗਦਾ ਸੀ? ਨਹੀਂ, ਤੁਹਾਨੂੰ ਵੀ ਨਹੀਂ ਲੱਗਦਾ ਸੀ? ਨਹੀਂ ਬੇਟੇ, ਨਹੀਂ ਲੱਗਦਾ ਸੀ ਵੀ ਅਸੀਂ ਬਚਾਂਗੇ। ਭੈਣੇ, ਤੁਸੀਂ ਤਾਂ ਹਾਲੇ ਤੱਕ ਵੀ ਬਹੁਤ ਗੰਭੀਰ ਜ਼ਖਮੀ ਹੋ, ਤੁਹਾਡੇ ਦੇਖ ਪਾ ਰਿਹਾ ਮੈਂ। ਇਹ ਤਾਪ ਇਹ ਹਾਲੇ ਵੀ ਮਾਰਦੇ ਨੇ, ਹਾਲੇ ਵੀ ਦਰਦ ਹੁੰਦੀ ਹੈ? ਹਾਂਜੀ, ਬਹੁਤ ਜ਼ਿਆਦਾ ਦਰਦ ਹੁੰਦੀ ਆ ਵਿੱਚ। ਕਦੋਂ? ਜਿੱਦਾਂ ਹੁਣ ਵੀ ਦਿਨੇ ਰਾਤ? ਹਾਂਜੀ, ਮੈਂ ਆਪਣੇ ਜਿੱਦਾਂ ਨਾ ਆਪਣਾ ਸਿਰ ਆਪ ਬਾਹ ਸਕਦੀ, ਨਾ ਮੈਂ ਆਪਣੇ ਕੱਪੜੇ ਆਪ ਪਾ ਸਕਦੀ। ਟੀ-ਸ਼ਰਟ ਵੀ ਮੰਮੀ ਜਾਂ ਭਾਬੀ ਪਾਉਂਦੇ ਮੇਰੇ। 5 ਮਹੀਨੇ ਬੀਤ ਜਾਣ ਦੇ ਬਾਅਦ ਵੀ ਇਹ ਹਾਲ ਹੈ? ਟੀ-ਸ਼ਰਟ ਵਿੱਚ ਤੇ ਬਾਹਾਂ ਪੂਰੀਆਂ ਉੱਪਰ ਨੂੰ ਤਾਂ ਨੂੰ ਨਹੀਂ ਚੱਕ ਹੁੰਦੀਆਂ। ਅੱਛਾ ਜੀ, ਹਾਂਜੀ, ਇੰਨਾ ਬੁਰਾ ਹਾਲ ਹੈ? ਹਾਂਜੀ, ਤੇ ਰਾਤ ਨੂੰ ਜਿੱਦਾਂ ਮੈਂ ਕਈ ਵੇਲੇ ਬਹਿ ਕੇ ਰਾਤ ਕੱਟਦੀ, ਇੰਨੀ ਦਰਦ ਹੁੰਦੀ ਆ ਹਾਲੇ ਵੀ। ਹਾਂਜੀ, ਸੋ ਦੇਖ ਸਕਦੇ ਹੋ, ਬੋਲਣ ਤੋਂ ਵੀ ਲਾਚਾਰ ਨੇ ਪਰਿਵਾਰ। ਇਹ ਹਾਲਾਤ ਦਿਖਾਉਣੇ ਇਸ ਕਰਕੇ ਜ਼ਰੂਰੀ ਸੀ। ਆ ਬਾਈ ਹੋਣਾ ਦੀ ਵੀਡੀਓ ਅਸੀਂ ਉਸ ਦਿਨ ਵੀ ਕੀਤੀ ਸੀ। ਸਾਡਾ ਮਕਸਦ ਨਾ ਤਾਂ ਇਹਨਾਂ ਦੇ ਹੰਝੂ ਦਿਖਾ ਕੇ, ਇਹ ਦਿਖਾ ਕੇ ਕੋਈ ਵਿਊ ਬਟੋਰਨਾ ਵੀ ਭਾਈ ਸਾਨੂੰ 4 ਵਿਊ ਵੱਧ ਆ ਜਾਣ, ਅਸੀਂ ਆਹ ਦਿਖਾ ਦਈਏ, ਕਿਉਂਕਿ ਜਦੋਂ ਘਟਨਾ ਵਾਪਰਦੀ ਹੈ ਉਸ ਸਮੇਂ ਤਾਂ ਅਸੀਂ ਆਪਣੇ ਕੈਮਰੇ ਚੱਕ ਕੇ ਲੰਬੇ ਲਾਈਵ ਕਰਦੇ ਹਾਂ, ਲੰਬੀਆਂ ਗੱਲਾਂ ਕਰਦੇ ਹਾਂ ਵੀ ਫਲਾਨਾ ਮੰਤਰੀ ਆ ਗਿਆ, ਫਲਾਨਾ ਆਹ ਕਰ ਰਿਹਾ, ਧਰਨਾ ਲੱਗ ਗਿਆ, ਉਹ ਹੋ ਗਿਆ। ਪਰ ਉਹਨਾਂ ਲੋਕਾਂ ਦਾ ਕੀ ਹੋਇਆ ਜਿਹੜੇ ਇਹਦੇ ਵਿੱਚ ਝੁਲਸ ਗਏ? ਉਹਨਾਂ ਲੋਕਾਂ ਦਾ ਕੀ ਹੋਇਆ ਜਿਨ੍ਹਾਂ ਦੇ ਘਰ ਜਾਂਦੇ ਲੱਗੇ? ਉਹਨਾਂ ਲੋਕਾਂ ਦਾ ਕੀ ਹੋਇਆ ਜਿਨ੍ਹਾਂ ਦੇ ਕਾਰੋਬਾਰ ਜਾਂਦੇ ਲੱਗੇ? ਕੀ ਸਥਿਤੀ ਹੈ ਉਹ ਤੁਹਾਡੇ ਨਾਲ ਸਾਂਝੀ ਕੀਤੀ ਹੈ। ਸਿਰਫ ਤੇ ਸਿਰਫ ਇੱਕ ਪਰਿਵਾਰ ਦੀ ਇਹ ਕਹਾਣੀ ਹੈ। ਹੋਰ ਕਿੰਨੇ ਪਰਿਵਾਰ ਹੋਣਗੇ, ਹੋਰ ਕਿੰਨੇ ਲੋਕ ਹੋਣਗੇ ਜਿਨ੍ਹਾਂ ਦਾ ਰੋਜ਼ਗਾਰ ਜਾਂਦਾ ਰਿਹਾ। ਹਾਂਜੀ ਸਰ ਜੀ, ਸਾਡੇ ਨਾ ਜਦੋਂ ਨੁਕਸਾਨ ਹੋਇਆ ਇੱਥੇ ਟੈਂਕਰ ਫਟਿਆ ਆ ਜੀ, ਉਸ ਟਾਈਮ ਤੇ ਜੀ ਮੇਰੇ ਘਰ ਵਾਲੇ ਨੂੰ, ਮੇਰੀ ਆ ਬੱਚੀ ਦਾ ਪੈਰ ਜਲ ਗਿਆ। ਮੈਂ ਪੰਚਾਇਤ ਮੈਂਬਰਾਂ ਕੋਲ ਗਈ ਆ, ਪੰਚਾਇਤ ਮੈਂਬਰਾਂ ਨੇ ਮੇਰੀ ਇੱਕ ਨਹੀਂ ਸੁਣੀ। ਉਹਨੇ ਕਿਹਾ ਨਹੀਂ ਵੀ ਚੱਲ ਇਹ ਬੱਚੀ ਦਾ ਗਾਂ ਨੂੰ ਇਹਨਾਂ ਨੂੰ ਵਿਆਹੁਣਾ ਵੀ ਆ, ਕੋਈ ਇਨਫੈਕਸ਼ਨ ਹੋ ਗਈ ਲੱਤ ਦੇ ਵਿੱਚ ਜਾਂ ਕਿੱਦਾਂ ਵੀ ਆ, ਵੀ ਅਸੀਂ ਇਹਨੂੰ ਦੇਖੀਏ, ਇਹਦੀ ਦੇਖਭਾਲ ਕਰੀਏ। ਉਹਨੇ ਮੇਰੀ ਸੁਣੀ ਨਹੀਂ, ਇੱਕ ਨਹੀਂ ਸੁਣੀ ਹੈਗੀ। ਫਿਰ ਮੈਂ ਆਪਣੀ ਮੈਨੇਜਰ, ਜਦੋਂ ਮੈਂ ਆਪਣੀ ਮੈਨੇਜਰ ਨਾਲ ਗੱਲ ਕੀਤੀ ਵੀ ਮੈਡਮ ਜੀ ਮੇਰੀ ਗੁੱਡੀਆ ਦਾ ਇੱਦਾਂ ਪੈਰ ਜਲ ਗਿਆ ਆ, ਤਾਂ ਜਦੋਂ ਮੈਡਮ ਨੇ ਮੇਰੀ ਨੇ ਦੇਖਿਆ, ਮੇਰੀ ਮੈਡਮ ਨੇ 1 ਮਿੰਟ ਨਹੀਂ ਲਾਇਆ, ਸਾਨੂੰ ਉੱਥੇ ਲਵਾਸਾ ਵਿੱਚ ਲੈ ਗਏ। ਉੱਥੋਂ ਵੀ ਇਹਦਾ ਇਲਾਜ ਚੱਲਿਆ ਜੀ ਗੁੱਡੀਆ ਦਾ। ਜਦੋਂ ਹਾਦਸਾ ਹੋਇਆ ਉਸ ਟਾਈਮ ਤੁਸੀਂ ਨਹੀਂ ਇਲਾਜ ਕਰਾਇਆ? ਨਾਲ ਲੱਗਦਾ ਉਸ ਟਾਈਮ ਤਾਂ ਜੀ ਸਾਨੂੰ ਤੁਹਾਡੇ ਅੰਕਲ ਦੀ ਪੈ ਗਈ ਸੀਗੀ। ਉਸ ਟਾਈਮ ਤਾਂ ਅਸੀਂ ਹਸਪਤਾਲ ਸੀਗੇ, ਗੁੱਡੀਆ ਘਰ ਸੀਗੀ, ਇਸ ਕਰਕੇ। ਉਹਨਾਂ ਬਾਰੇ ਵੀ 1 ਮਿੰਟ, ਉਹਨਾਂ ਬਾਰੇ ਵੀ ਪੂਰਾ ਇੱਧਰ ਦੇਖ ਕੇ ਦੱਸੋ ਵੀ ਅੰਕਲ ਜਿਹੜੇ ਸੀ ਉਹਨਾਂ ਨੂੰ ਕੀ ਹੋਇਆ ਸੀ ਜਦੋਂ ਇਹ ਬਲਾਸਟ ਹੋਇਆ? ਉਹਨਾਂ ਦੇ ਕੋਈ ਸੱਟ ਲੱਗੀ ਜ਼ਿਆਦਾ? ਉਹਨਾਂ ਦੇ ਪੈਰ ਜਲ ਗਿਆ ਸੀ ਜੀ। ਅੱਛਾ, ਗੋਡਾ ਕੋਣੀ ਇੱਕ ਜਲ ਗਈ ਉਹਨਾਂ ਦੀ। ਅੱਛਾ ਜੀ, ਪੈਰ ਤਾਂ ਬਿਲਕੁਲ ਜ਼ਿਆਦਾ ਜਲ ਗਿਆ ਸੀ ਜੀ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਐਂਬੂਲੈਂਸ 'ਚ ਲੈ ਕੇ ਗਏ? ਹਾਂਜੀ ਹਾਂਜੀ, ਐਂਬੂਲੈਂਸ ਵਿੱਚ ਲੈ ਕੇ ਗਏ। ਇਹ ਗੁੱਡੀਆ ਜਿੱਦਾਂ ਅਸੀਂ ਸਾਡੇ ਅੰਕਲ ਦੀ ਸਾਨੂੰ ਜਾਣੀ ਕਿ ਦੇਖਭਾਲ 'ਚ ਰਹਿ ਗਿਆ ਸੀ, ਗੁੱਡੀਆ ਵੱਲ ਸਾਡਾ ਧਿਆਨ ਨਹੀਂ ਗਿਆ। ਗੁੱਡੀਆ ਦੇ ਦੋਵੇਂ ਪੈਰ ਜਲੇ ਸੀ? ਪੈਰ ਇੱਕ ਜਲਿਆ ਸੀ, ਇਹਨਾਂ ਦਾ ਜ਼ਿਆਦਾ ਹੀ ਸੀਗਾ ਜੀ ਹੋਇਆ। ਅੱਛਾ ਜੀ। ਤੇ ਫਿਰ ਉੱਥੋਂ ਸਾਡੀ ਦਵਾਈ ਜੀ ਚੱਲੀ ਉਹਨਾਂ ਨੇ ਸਾਡੀ। ਤੇ ਸਰਕਾਰ ਨੇ ਤੁਹਾਡੇ ਪਤੀ ਦੀ ਕੋਈ ਮਦਦ ਕੀਤੀ? ਹਾਂਜੀ, ਉਹਨਾਂ ਨੇ ਮਦਦ ਕੀਤੀ ਆ ਗੁੱਡੀ। ਹਾਂਜੀ, ਕੀ ਮਦਦ? ਸਰਕਾਰ ਨੇ ਜੋ ਸਾਨੂੰ ਇਲਾਜ ਲਈ ਮਿਲੇ ਆ ਸਾਨੂੰ ਦਿੱਤਾ ਉਹਨੇ ਸਰਕਾਰ ਨੇ। ਆ ਗੁੱਡੀਆ ਦਾ ਜਾਣੀ ਕਿ ਬਿਲਕੁਲ ਇਲਾਜ ਨਹੀਂ ਕਰਵਾਇਆ, ਉਹ ਅਸੀਂ ਆਪ ਕਰਵਾਇਆ ਜੀ। ਠੀਕ ਹੈ। ਤੇ ਉਸ ਤੋਂ ਬਾਅਦ ਜਿਹੜੇ ਸਰਕਾਰ ਨੇ ਕਿਹਾ ਸੀ ਵੀ ਜ਼ਖਮੀਆਂ ਨੂੰ ਵੀ ਪੈਸੇ ਦਿੱਤੇ ਜਾਣਗੇ, ਉਹ ਕੋਈ ਪੈਸੇ ਮਿਲੇ ਤੁਹਾਨੂੰ? ਨਹੀਂ, ਉਹ ਨਹੀਂ ਸਾਨੂੰ ਮਿਲੇ ਜੀ ਕੋਈ ਵੀ।
ਅੱਛਾ, ਉਹ ਕੋਈ ਤੁਹਾਨੂੰ ਪੈਸੇ ਨਹੀਂ? ਉਹ ਨਹੀਂ ਸਾਨੂੰ ਨਹੀਂ ਮਿਲਿਆ ਜੀ, ਨਾ ਉਹਨੇ ਸਾਨੂੰ ਕੋਈ ਸੁਨੇਹਾ ਭੇਜਿਆ ਵੀ। ਤੁਸੀਂ ਜਦੋਂ ਕਿੰਨੇ ਦਿਨ ਬਾਅਦ ਤੁਹਾਨੂੰ ਤੁਹਾਡੇ ਬੱਚੇ ਨੂੰ ਤੇ ਤੁਹਾਡੇ ਪਤੀ ਨੂੰ ਹਸਪਤਾਲੋਂ ਛੁੱਟੀ ਮਿਲ ਗਈ ਸੀ? ਉਹਨਾਂ ਨੂੰ ਤਾਂ 8 ਦਿਨ ਹੀ ਮਿਲੀ ਆ ਜੀ। 8 ਦਿਨ ਬਾਅਦ ਛੁੱਟੀ ਮਿਲੀ, ਪਰ ਹਾਂਜੀ। ਉਸ ਦੇ ਬਾਵਜੂਦ ਤੁਹਾਨੂੰ ਕੋਈ ਵੀ ਮੁਆਵਜ਼ਾ ਨਹੀਂ ਮਿਲਿਆ? ਨਹੀਂ ਜੀ। ਅੱਛਾ ਜੀ। ਤੇ ਜਦੋਂ ਉਹ ਚੇਤੇ ਕਰਦੇ ਆ, ਉਹ ਕੀ ਉਸ ਸਮੇਂ ਹੋਇਆ ਸੀ, ਕੁਝ ਯਾਦ ਆ ਤੁਹਾਨੂੰ? ਹਾਂਜੀ, ਸਾਰੇ ਸਾਨੂੰ ਯਾਦ ਆ। ਸਾਡੇ ਮਰ ਜਾ ਡਿਟੇਲ ਚ ਦੱਸੋ। ਸਾਡੇ ਬਾਹਰ ਇੱਥੇ ਅੱਗ ਹੀ ਸੀਗੀ ਬਾਹਰਲੇ ਪਾਸੇ ਜੀ। ਸਾਰੇ ਪਾਸੇ? ਹਾਂਜੀ, ਸਾਰੇ ਪਾਸੇ ਅੱਗ ਦੇ ਭੜਾਂਬੜੀ ਤਾਂ ਚੱਲ ਰਹੇ ਸੀ ਉੱਪਰ। ਤੁਸੀਂ ਆਪਣੇ ਆਪ ਨੂੰ ਕਿੱਦਾਂ ਬਚਾਉਣ? ਅਸੀਂ ਅੰਦਰ ਬਹੁਤ ਕੋਸ਼ਿਸ਼ ਕੀਤੀ ਆਪਣੇ ਆਪ ਬਚਾਉਣ, ਪਰ ਵੀ ਮੇਰੇ ਇਹਨਾਂ ਦੇ ਪਾਪਾ ਜਿਹੜੇ ਸੀਗੇ ਉਹਨਾਂ ਦਾ ਤਾਂ ਬਚਾਅ ਨਹੀਂ ਹੋਇਆ ਉਹਨਾਂ ਦਾ ਜੀ। ਅੱਛਾ ਜੀ। ਹੁਣ ਕਿੱਥੇ ਨੇ? ਹੁਣ ਇਸ ਟਾਈਮ ਤੇ ਉਹ ਗਏ ਵਾ ਡਿਊਟੀ ਤੇ। ਡਿਊਟੀ ਤੇ ਗਏ? ਹਾਂਜੀ, 3-4 ਮਹੀਨੇ ਬਾਅਦ ਜੀ ਹੁਣ ਗਏ ਆ। 3-4 ਮਹੀਨੇ ਬਿਨਾਂ ਉਹ ਕੰਮ ਨਹੀਂ ਕਰ ਪਾਏ? ਨਹੀਂ ਜੀ। ਹਾਦਸੇ ਕਰਕੇ 3-4 ਮਹੀਨੇ ਕੰਮ ਨਹੀਂ ਹਾਂਜੀ। ਕਰ ਪਾਏ, ਪਰ ਫਿਰ ਵੀ ਕੋਈ ਮੁਆਵਜ਼ਾ ਨਹੀਂ ਤੁਹਾਨੂੰ ਮਿਲਿਆ? ਨਹੀਂ ਮਿਲਿਆ ਨਹੀਂ ਜੀ। ਉਸ ਟਾਈਮ ਫਿਰ ਆ 4 ਮਹੀਨਿਆਂ 'ਚ ਤੁਸੀਂ ਕਿੱਦਾਂ ਗੁਜ਼ਾਰਾ ਕੀਤਾ? ਅਸੀਂ ਇੱਦਾਂ ਹੀ ਬਸ ਟਾਈਮ ਪਾਸ ਕੀਤਾ। ਮੈਂ ਵੀ ਹੁਣ ਕੰਮ ਕਰਦੀ ਹਾਂ ਜੀ, ਅੱਛਾ ਜੀ। ਮਾੜਾ ਮੋਟਾ ਫੇ ਗੁਜ਼ਾਰਾ ਚੱਲੀ ਗਿਆ ਸਾਡਾ ਜੀ। ਇਹ ਗੱਲਬਾਤ, ਇਹ ਸਾਰੀ ਜਿਹੜੀ ਤੁਹਾਡੇ ਨਾਲ ਸਾਂਝ ਪਾਈ ਹੈ, ਤੁਸੀਂ ਇਸ ਦੇ ਬਾਰੇ ਕੀ ਸੋਚਦੇ ਹੋ? ਸਰਕਾਰ ਦੇ ਰੋਲ ਨੂੰ ਕਿਵੇਂ ਵੇਖਦੇ ਹੋ? ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਦਿਓ। ਧੰਨਵਾਦ।